ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸਿਆਣੇ ਸੋਹਣੇ ਸੁਨੱਖੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 11 ਨਵੰਬਰ 2020 28 ਕੱਤਕ ਨਾਨਕ ਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰਾਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਸੋ ਪਹਿਲੇ ਅਹਿਮ ਇਸ਼ੂ ਦੇ ਵਿੱਚ ਗੱਲਬਾਤ ਹੋਵੇਗੀ ਕਿ ਕਿਸ ਤਰ੍ਹਾਂ ਭਾਰਤ ਵਿੱਚ ਜਿਹੜੀ BJP ਵੱਲੋਂ ਬਿਹਾਰ ਚੋਣਾਂ ਦੇ ਵਿੱਚ ਮਿਲੀ ਕਾਮਯਾਬੀ ਦੀਆਂ ਜਿਹੜੀਆਂ ਖਬਰਾਂ ਨੇ ਉਹ ਮੀਡੀਆ ਦੀਆਂ ਸੁਰਖੀਆਂ ਬਣੀਆਂ ਹੋਈਆਂ ਨੇ, ਪਰ ਹਕੀਕਤ ਵਿੱਚ EVM ਮਸ਼ੀਨਾਂ ਵਿੱਚ ਕੀਤੀ ਗਈ ਹੇਰਾਫੇਰੀ, ਪੈਸੇ ਦੀ ਅੰਨੀ ਵਰਤੋਂ ਅਤੇ ਧੱਕੇਸ਼ਾਹੀ ਦੇ ਸਹਾਰੇ ਨਾਲ ਜਿਹੜੀ ਇਹ ਜਿੱਤ ਹੈ ਇਹ ਹਾਸਲ ਕੀਤੀ ਗਈ ਹੈ। ਜਾਤ ਪਾਤੀ ਅਤੇ ਮਜ਼ਹਬੀ ਵੱਖਰੇਵਿਆਂ ਦੀ ਨਫ਼ਰਤ ਨੂੰ ਪੁੱਜ ਕੇ ਜਿਹੜਾ ਉਹ ਪ੍ਰਚਾਰਿਆ ਗਿਆ ਹੈ। ਸੋ ਭਾਰਤ ਦੀ ਇੱਕ ਆਜ਼ਾਦ ਜਮਹੂਰੀ ਸੰਸਥਾ ADR ਦਾ ਕਹਿਣਾ ਹੈ ਕਿ ਬਿਹਾਰ ਦੇ ਕੁੱਲ ਚੁਣੇ ਗਏ 241 MLA ਚੋਂ 163 MLA यानी कि 2/3 MLA खिलाफ जड़ा है क्रिमिनल केस दर्ज ने। सो व्यूअर्स, ये है भारत की अखौती जमहूरीयत का असल चेहरा। सो इस बारे आप गलबात करन जा रहे हैं। सो असीं चाहांगे कि तुसीं साडे नाल इसी तरह ही बने रहना। देखण सुनी तुहाडा सब दा बहुत बहुत शुक्रिया। जी डॉक्टर साहब, की विचार ने इस विषय बारे? देखो, अज वैटरन्स डे है जी। ज़ाहिर है कि हर मुल्क, खास तौर पर अमेरिका, अज प्रेजिडेंट ट्रंप उन्होंने अर्लिंगटन सैमेट्री जिथे कि हज़ारां कबरां बणियां हुई ने जिहड़े शहीद फौजी अमरीका के हितां लई दुनिया के अड अड थावां ते जिहड़े ने मारे गए, उत्थे उन्होंने अपनी ट्रिब्यूट दित्ती, फुल भेट कीते। उत्थे जिहड़े प्रेजिडेंट इलैक्ट ने जो बाइडन, वो कोरियन वार मैमोरीअल फिलाडेल्फिया दे विच गए, उत्थे उन्होंने उन्होंने जिहड़े शहीद फौजी ने उन्होंने ट्रिब्यूट दिता। मैं समझदा भी ये गल सिर्फ इत्थों तक महदूद नहीं है। जे असीं ये देखिए तो कोई भी नेशन जां कौम उस दी जे हस्ती कायम रही है तो उस सब तो वड्डा रोल उस कौम, कबीले जां नेशन दे शहीदां दा हुंदा है। यही कारण है कि मजहबी तौर पर, खास तौर पर सिख मजहब दे विच, इस्लाम दे विच बहुत उच्चा रुतबा शहीद दा। और जदों असीं ईवन बेशक अमरीका दीयां जड़ां तां क्रिश्चियनिटी च ने और ये पिलग्रिम्स जिहड़े परसीक्यूटेड लोग सी आए उन्होंने इत्थे फाउंड कीता इस मुल्क नूं शुरुआती दौर दे विच, बाद च नेशन ऑफ इमिग्रेंट्स बन गया। और इहदे च भी कोई शक नहीं कि क्रिश्चियनिटी का जिहड़ा कोर प्रिंसीपल है वो तां ये है कि भी जे तुहाडी एक गल ते चपेड़ मारे तो दूसरी गल जां दूसरी चीक उहदे अगे कर दिओ। पर इहदे बावजूद दुनिया दियां सिर्फ यही नहीं भी यूरोप जिहड़ा क्रिश्चियन कॉन्टीनेंट है जां अमरीका जिहड़ा अज सुपर पावर है, इन्हां ने अपने आप नूं स्ट्रोंग कीता है जां अपनी आर्मी ते बेस्ड जिहड़ी है अपनी ताकत बनाई है। पर असीं देखदे हैं कि कई थां ते बिना वजह भी जाके खून खराबा कीता जांदा है, उहनूं नैशनल इंटरस्ट नाल जोड़ दित्ता जांदा है, उदों मजहब पिछली सीट ते चला जांदा है। और ये सारे च सानूं भी असीं जदों अज ये गलबात कर रहे हैं, असीं
ਆਪਣੀ ਧਰਤੀ ਦੇ ਉੱਤੇ ਇੱਕ ਤਾਂ ਬੀਤੇ ਦੇ ਸ਼ਹੀਦ ਨੇ ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਅਰਦਾਸ ਦੇ ਵਿੱਚ ਯਾਦ ਕਰਦੇ ਹਾਂ, ਪਰ ਜੇ ਅੱਜ ਸਬ ਕੰਟੀਨੈਂਟ ਦੇ ਹਵਾਲੇ ਨਾਲ ਗੱਲ ਕਰੀਏ ਤੇ ਮੈਂ ਫਿਰ ਉਹਨਾਂ ਸਾਰੇ ਹੀ ਬਹਾਦਰ ਖਾਲਿਸਤਾਨੀ ਜੁਝਾਰੂ ਸਿੰਘਾਂ ਸਿੰਘਣੀਆਂ ਨੂੰ, ਬਹਾਦਰ ਸਾਡੇ ਕਸ਼ਮੀਰੀ ਭੈਣ ਭਰਾ, ਉਹਨਾਂ ਦੇ ਜੂਝਣ ਵਾਲੇ ਜੁਝਾਰੂਆਂ ਨੂੰ, ਨਾਰਥ ਈਸਟ ਦੇ ਵਿੱਚ ਨਾਗੇ, ਮੀਜ਼ੋ, ਮਨੀਪੁਰ ਦੇ, ਅਸਾਮੀ ਔਰ ਭਾਰਤ ਭਰ ਦੇ ਵਿੱਚ ਜਿਨ੍ਹਾਂ ਨੇ ਇਹਨਾਂ 72-73 ਸਾਲਾਂ ਦੇ ਵਿੱਚ ਆਪਣੀਆਂ ਕੌਮਾਂ ਦੀ ਅਣਖ ਅਜ਼ਮਤ ਦੇ ਲਈ, ਆਪਣੇ ਨੇਸ਼ਨਸ ਦੇ ਲਈ ਕੁਰਬਾਨੀਆਂ ਕੀਤੀਆਂ ਨੇ, ਉਹਨਾਂ ਸਾਰਿਆਂ ਨੂੰ ਵੀ ਮੈਂ ਜਿਹੜਾ ਉਹ ਟ੍ਰਿਬਿਊਟ ਦਿੰਦਾ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ, ਕਿਉਂਕਿ ਅਲਟੀਮੇਟਲੀ ਗੱਲ ਸਿਰਫ ਨੇਸ਼ਨਸ ਦਾ ਤਾਂ ਜਿਹੜੇ ਐਸਟੈਬਲਿਸ਼ਡ ਨੇਸ਼ਨਸ ਨੇ ਉਹਨਾਂ ਦੇ ਲਈ ਤਾਂ ਇੱਕ ਰਿਚੁਅਲ ਹੈ, ਕਿਉਂਕਿ ਕੈਲੰਡਰ ਦੇ ਉੱਤੇ ਦਿਨ ਹੈ ਔਰ ਛੁੱਟੀ ਵੀ ਹੁੰਦੀ ਹੈ ਬਹੁਤ ਸਾਰੇ ਫੈਡਰਲ ਥਾਵਾਂ ਦੇ ਉੱਤੇ, ਔਰ ਇਹਨੂੰ ਵੈਟਰਨਸ ਡੇ ਇਕੱਲਾ ਇਹੀ ਨਹੀਂ, ਜਿਹੜੇ ਸ਼ਹੀਦ ਹੋਏ, ਜਿਨ੍ਹਾਂ ਨੇ ਜੰਗਾਂ ਲੜੀਆਂ, ਜਿਉਂਦੇ ਨੇ, ਉਹਨਾਂ ਦਾ ਬਹੁਤ ਰਿਸਪੈਕਟ ਕੀਤਾ ਜਾਂਦਾ ਹੈ ਕਿ ਵੀ ਇਹ ਵਾਰ ਵੈਟਰਨ ਨੇ। ਕੋਈ ਕਹੇਗਾ ਹੁਣ ਲਾਸਟ ਦੀ ਡੈਥ ਹੋਈ ਹੈ ਜਿਹੜਾ ਸੈਕੰਡ ਵਰਲਡ ਵਾਰ ਦੇ ਵਿੱਚ ਵੀ ਜਿਹੜੇ ਲੜੇ ਸੀ, ਕਿਉਂਕਿ ਹੁਣ ਤਾਂ ਸੈਕੰਡ ਵਰਲਡ ਵਾਰ ਨੂੰ ਖਤਮ ਹੋਏ ਨੂੰ ਵੀ 75 ਸਾਲ ਹੋ ਗਏ, ਸੋ ਜਿਹੜਾ ਉਦੋਂ 20 ਸਾਲ ਦਾ ਸੀ ਹੁਣ 95 ਸਾਲ ਦਾ ਹੋ ਚੁੱਕਾ ਹੈ, ਸੋ ਉਹ ਤਾਂ ਬਹੁਤ ਰੇਅਰ ਨੇ, ਇੰਗਲੈਂਡ 'ਚ ਸ਼ਾਇਦ ਅਜੇ ਹੈ ਨੇ ਇੱਕ ਦੋ, ਲੇਕਿਨ ਉਹ ਵਾਰ ਵੈਟਰਨ ਨੇ। ਪਰ ਅਸੀਂ ਇਸ ਗੱਲ ਦਾ ਧਿਆਨ ਰੱਖੀਏ ਕਿ ਜਿਹੜੀਆਂ ਕੌਮਾਂ ਬਿਨਾਂ ਨੇਸ਼ਨ ਤੋਂ ਨੇ ਔਰ ਨੇਸ਼ਨ ਬਣਾਉਣਾ ਚਾਹੁੰਦੀਆਂ ਨੇ, ਉਹਨਾਂ ਦਾ ਰੁਤਬਾ ਜਿਹੜਾ, ਕਿਉਂਕਿ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਕੋਈ ਰੈਗੂਲਰ ਟ੍ਰਿਬਿਊਟ ਦੇਣ ਵਾਲਾ ਨਹੀਂ ਹੈ, ਬਹੁਤ ਸਾਰੇ ਤਾਂ ਉਹ ਨੇ, ਇੱਥੇ ਤਾਂ ਮਾਰਿਆ ਗਿਆ ਦੀ ਜਦੋਂ ਕੋਈ ਸੋਲਜਰ ਮਾਰਿਆ ਜਾਂਦਾ ਹੈ ਵਿਦ ਆਨਰ ਉਹਨੂੰ ਲਿਆਂਦਾ ਜਾਂਦਾ, ਉਹਦੀ ਡੈੱਡ ਬਾਡੀ ਨੂੰ ਝੰਡੇ 'ਚ ਲਪੇਟਿਆ ਜਾਂਦਾ ਹੈ, ਉਹਦੀ ਜਿਹੜੀ ਗ੍ਰੇਵ 'ਚ ਉਸ ਦਾ ਪੱਥਰ ਲੱਗਦਾ ਹੈ, ਉਹਨੂੰ ਸਲੂਟ ਕੀਤਾ ਜਾਂਦਾ ਪੂਰਾ ਫੌਜੀ ਸਨਮਾਨਾਂ ਦੇ ਨਾਲ। ਪਰ ਉਹ ਵੀ ਨੇ ਜੇ ਅਸੀਂ ਆਪਣੀ ਕਰੀਏ ਜਿਨ੍ਹਾਂ ਨੂੰ ਵਾਟਰੀ ਗ੍ਰੇਵ ਮਿਲੀ, ਜਿਨ੍ਹਾਂ ਨੂੰ ਪਾਣੀ ਦੇ ਹਵਾਲੇ ਕਰ ਦਿੱਤਾ ਗਿਆ ਅਣਪਛਾਤੀਆਂ ਲਾਸ਼ਾਂ ਕਹਿ ਕੇ, ਉਹ ਵੀ ਨੇ ਜਿਹੜੇ ਸ਼ਮਸ਼ਾਨ ਘਾਟਾਂ ਦੇ ਵਿੱਚ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜ ਦਿੱਤੇ ਗਏ, ਉਹ ਵੀ ਨੇ ਕਸ਼ਮੀਰ ਵੈਲੀ ਦੀ ਜੇ ਗੱਲ ਕਰੀਏ ਕਿ ਕਿਵੇਂ ਮਾਸ ਗ੍ਰੇਵਸ ਉੱਥੇ ਬਣਾਈਆਂ ਗਈਆਂ ਔਰ ਉਹਦੇ 'ਚ ਸੁੱਟ ਦਿੱਤਾ ਗਿਆ, ਔਰ ਉਹ ਜਿਨ੍ਹਾਂ ਨੂੰ ਨਾ ਕਫਨ ਨਸੀਬ ਹੋਇਆ, ਨਾ ਸ਼ਨਾਖਤ ਮਿਲੀ, ਨਾ ਉਹਨਾਂ ਨੂੰ ਉਹਨਾਂ ਦੇ ਇੱਥੇ ਤਾਂ ਕਹਿਣਗੇ ਕੋਈ ਵੀ ਕਿ ਇਹ ਗਰੀਵਿੰਗ ਪੀਰੀਅਡ ਹੈ ਐਂਡ ਲੈਟ ਵੀ ਪੁੱਟ ਏ ਲਿਡ ਔਨ ਇਟ, ਪਰ ਉਹ ਜਿਹੜੇ ਵੀਪਿੰਗ ਵੂੰਡਸ ਨੇ, ਵਗਦੇ ਜ਼ਖਮ ਨੇ, ਕਿਉਂਕਿ ਜਿਨ੍ਹਾਂ ਦੇ ਪਿਆਰੇ ਘਰੋਂ ਚਲੇ ਗਏ, ਘਰੇ ਵਾਪਸ ਹੀ ਨਹੀਂ ਮੁੜੇ, ਕਿ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਜਿਨ ਕੇ ਬੰਕੇ ਘਰੀ ਨਾ ਆਇਆ ਤਿੰਨ ਕਿਮ ਰਹਿਣ ਵਿਹਾਣੀ, ਕਿ ਜਿਨ੍ਹਾਂ ਦੇ ਬੰਕੇ ਸੋਹਣੇ ਰਾਤ ਘਰ ਨਹੀਂ ਪਰਤੇ, ਉਹਨਾਂ ਦੀਆਂ ਰਾਤਾਂ ਕਿਵੇਂ ਗੁਜ਼ਰਦੀਆਂ ਨੇ। ਸੋ ਅਸੀਂ ਉਹਨਾਂ ਸਾਰਿਆਂ ਨੂੰ ਵੀ ਯਾਦ ਕਰੀਏ ਜਿੱਥੇ ਅਸੀਂ ਸੈਲੀਬ੍ਰੇਟ ਕਰਦੇ ਹਾਂ ਆਪਣੇ ਸੰਘਰਸ਼ ਦੇ ਜੁਝਾਰੂਆਂ ਨੂੰ, ਸਿੰਘਾਂ ਨੂੰ, ਔਰ ਉਹ ਵੈਟਰਨ ਸਾਡੇ, ਉਹ ਭਾਈ ਜਗਤਾਰ ਸਿੰਘ ਹਵਾਰਾ ਹੋਣ ਜਿਹੜੇ ਤਿਹਾੜ ਜੇਲ੍ਹ ਦੇ ਵਿੱਚ ਬੀੜੀਆਂ ਦੇ ਵਿੱਚ ਜਕੜੇ ਹੋਏ, ਫਿਰ ਵੀ ਖਾਲਿਸਤਾਨ ਜ਼ਿੰਦਾਬਾਦ ਦੇ ਤਰਾਨੇ ਗਾਉਂਦੇ ਨੇ। ਅੱਜ ਵੈਸੇ 11 ਨਵੰਬਰ ਦਾ ਦਿਨ ਥੱਪੜ ਦਿਨ ਵੀ ਹੈ, ਕਿਉਂਕਿ ਇਹੀ ਇੱਕ ਨਿਸ਼ਾਂਤ ਸ਼ਰਮਾ ਨਾਂ ਦਾ ਹਿੰਦੂਤਵੀ ਜਿਹਨੇ ਪੁਲਿਸ ਘੇਰੇ ਦੇ ਵਿੱਚ ਆ ਕੇ ਭਾਈ ਜਗਤਾਰ ਸਿੰਘ ਹਵਾਰਾ ਜਿਹੜੇ ਕਿ ਪੇਸ਼ੀ ਦੇ ਲਈ ਲਿਜਾਏ ਜਾ ਰਹੇ ਸੀ, ਉਹਨਾਂ ਦੇ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ, ਤਾਂ ਉਹਨਾਂ ਨੇ ਕਿਵੇਂ ਪੁਲਿਸ ਤੋਂ ਛੁੱਟ ਕੇ ਜਿਵੇਂ ਇੱਕ ਉਹਦੇ ਥੱਪੜ ਜੜਿਆ, ਉਹ ਬੇਹੋਸ਼ ਹੋ ਕੇ ਥੱਲੇ ਡਿੱਗਿਆ ਹੋਇਆ ਸੀ। ਬਹੁਤ ਸਾਰੇ ਸੋਸ਼ਲ ਮੀਡੀਆ ਤੇ ਅੱਜ ਥੱਪੜ ਦਿਵਸ ਵੀ ਜਿਹੜਾ ਉਹਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ, ਪਰ ਮੈਂ ਉਹਨਾਂ ਸਾਰੇ ਹੀ ਆਪਣੇ ਬਹਾਦਰ ਜੁਝਾਰੂ ਸਿੰਘਾਂ ਸਿੰਘਣੀਆਂ ਨੂੰ, ਉਹ ਤਿਹਾੜ ਜੇਲ੍ਹ ਹੋਏ, ਨਾਭੇ ਦੀ ਜੇਲ੍ਹ ਹੋਏ, ਪਟਿਆਲੇ ਦੀ ਹੋਏ, ਭਾਰਤ ਦੀਆਂ ਹੋਰ ਜੇਲ੍ਹਾਂ ਦੇ ਵਿੱਚ ਵੀ ਜਿਹੜੇ ਕਈ ਸਾਲਾਂ ਤੋਂ ਜਿਹੜੇ ਉਮਰ ਕੈਦ 14 ਸਾਲ ਕਹਿਣ ਵਾਲੇ ਵੀ ਅੱਜ ਕਿੰਨਾ ਵਕਤ ਬੀਤ ਚੁੱਕਾ, ਉਹਨਾਂ ਸਾਰਿਆਂ ਨੂੰ ਵੀ ਅਸੀਂ ਆਪਣੀਆਂ ਯਾਦਾਂ 'ਚ ਲਿਆਈਏ। ਔਰ ਖਾਸ ਤੌਰ ਤੇ ਜਿਵੇਂ ਜਦੋਂ ਅਸੀਂ ਅਰਲਿੰਗਟਨ ਸੈਮੇਟਰੀ ਦੀ ਗੱਲ ਕਰਦੇ ਹਾਂ, ਉਹਦੇ 'ਚ ਇੱਕ ਕਬਰ ਹੈ ਜਿਸ ਨੂੰ ਸਭ ਤੋਂ ਜ਼ਿਆਦਾ ਜਿਹੜਾ ਹੈ ਉਹ ਰਿਸਪੈਕਟ ਵੀ ਦਿੱਤਾ ਜਾਂਦਾ ਹੈ, ਤੇ ਉਹ ਹੈ ਗ੍ਰੇਵ ਆਫ ਐਨ ਅਨਨੋਨ ਸੋਲਜਰ। ਹੁਣ ਇੱਕ ਤਾਂ ਉਹ ਨੇ ਜਿਨ੍ਹਾਂ ਦੀ ਪਛਾਣ ਹੋਈ, ਇੱਕ ਉਹ ਨੇ ਜਿਹੜੇ ਪਛਾਣੇ ਹੀ ਨਹੀਂ ਗਏ। ਅੱਜ ਤਾਂ DNA ਦਾ ਕਨਸੈਪਟ ਆ ਗਿਆ, ਹੁਣ ਤਾਂ ਜੇ ਕੋਈ ਕਿਸੇ ਦੇ ਰਿਮੇਨਸ ਵੀ ਮਿਲਦੇ ਨੇ ਲਾਸਟ, ਤਾਂ ਉਹਨਾਂ ਨੂੰ ਦੇਖ ਲਿਆ ਜਾਂਦਾ ਹੈ ਵੀ ਉਸ ਟੱਬਰ ਦਾ ਹੈ। ਸੋ ਇਸੇ ਤਰ੍ਹਾਂ ਅਸੀਂ ਵੀ ਉਹਨਾਂ ਆਪਣੇ ਯੋਧਿਆਂ ਨੂੰ ਯਾਦ ਕਰੀਏ ਜਿਹੜੇ ਕੋਈ ਰੋਈ ਦੇ ਪੁਲ ਤੇ, ਕੋਈ ਕਿਸੇ ਡਰੇਨ ਦੇ ਕੰਢੇ, ਕੋਈ ਡੈਜ਼ਰਟ ਦੇ ਵਿੱਚ ਅਣਪਛਾਤੀ ਲਾਸ਼ ਬਣਾ ਕੇ ਮਾਰ ਦਿੱਤਾ ਗਿਆ, ਉਹਨਾਂ ਨੂੰ ਵੀ ਆਪਣੀਆਂ ਯਾਦਾਂ 'ਚ ਲਿਆਈਏ। ਔਰ ਜਿਹੜੇ ਅੱਜ ਵੀ, ਇਸ ਲਈ ਇਹ ਤਾਂ ਅਸੀਂ ਸ਼ਹੀਦਾਂ ਦੀ ਗੱਲ ਕੀਤੀ ਆ, ਮਾਰਟੀਅਰਸ ਦੀ, ਵੈਟਰਨ ਜਿਹੜੇ ਅੱਜ ਵੀ
ਖਾਲਿਸਤਾਨ ਦੇ ਝੰਡੇ ਨੂੰ ਜਿਨ੍ਹਾਂ ਨੇ ਉੱਚਾ ਰੱਖਿਆ ਹੋਇਆ ਹੈ ਔਰ ਇਸ ਗੱਲ ਦੇ ਉੱਤੇ ਉਹ ਪਹਿਰਾ ਦਿੰਦੇ ਨੇ, ਜਿਹੜੇ ਲਫ਼ਜ਼ ਅੱਜ ਵੀ ਮੇਰੇ ਕੰਨਾਂ 'ਚ ਉਵੇਂ ਹੀ ਜਿਹੜਾ ਉਹ ਆਵਾਜ਼ ਦਿੰਦੇ ਨੇ, ਜਿਹੜੇ ਸੰਤ ਪਿੰਡਾਂ ਵਾਲੇ ਜਦੋਂ ਮੰਜੀ ਸਾਹਿਬ ਦੀਵਾਨ ਹਾਲ ਤੋਂ ਖਾਲਸਾ ਸੰਗਤ ਨੂੰ ਐਡਰੈਸ ਕਰਦੇ ਆ ਕਹਿੰਦੇ ਸੀ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ। ਸੋ ਜੇ ਸਾਡੇ ਸਾਹਮਣੇ ਸਾਡੇ ਦੇਖਦੇ ਆ ਸਾਡੇ ਸੰਗੀ ਸਾਥੀ ਸਾਥੋਂ ਵਿਛੜੇ ਕੌਮੀ ਆਜ਼ਾਦੀ ਦੇ ਲਈ, ਔਰ ਜੇ ਅਸੀਂ ਐਸ਼ੀ ਦੇ ਵਿੱਚ ਆਪਣੀ ਡੇ ਟੂ ਡੇ ਲਾਈਫ 'ਚ ਪਰਿਵਾਰਕ ਫਰਜ਼ਾਂ ਦੇ ਨਾਂ ਥੱਲੇ ਗਵਾਚ ਜਾਈਏ ਤੇ ਫਿਰ ਅਸੀਂ ਸ਼ਹੀਦਾਂ ਦੇ ਦੇਣਦਾਰ ਹਾਂ। ਕਿਉਂਕਿ ਜਿਹੜੇ ਚਲੇ ਗਏ ਉਹਨਾਂ ਨੂੰ ਤਾਂ ਗੁਰੂ ਦੀ ਗੋਦ ਹੈ, ਉਹ ਤਾਂ ਰੱਬ ਨੂੰ ਅੱਲਾਹ ਤਾਲਾ ਨੇ ਉਹਨਾਂ ਨੂੰ ਬੁਲੰਦ ਰੁਤਬਾ ਦਿੱਤਾ, ਪਰ ਜਿਹੜੇ ਸਾਡੇ ਵਰਗੇ ਜਿਉਂਦੇ ਨੇ ਸਾਨੂੰ ਇਹ ਰੋਜ਼ਾਨਾ ਦੁਹਰਾਉਣ ਦੀ ਲੋੜ ਹੈ ਕਿ ਅਸੀਂ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣਾ। ਔਰ ਇਸ ਗੱਲ ਦਾ ਧਿਆਨ ਰਹੇ ਕਿ ਅੱਜ ਦੀ ਲੈਂਗੁਏਜ ਦੇ ਵਿੱਚ ਖੂਨ ਦਾ ਹੱਕ ਲੈਣ ਦਾ ਮਤਲਬ ਹੈ ਇੰਡੀਪੈਂਡੈਂਟ ਸੋਵਰਨ ਖਾਲਿਸਤਾਨ ਨੂੰ ਲਿਬਰੇਟ ਕਰਵਾਉਣਾ, ਦਰਿਆਏ ਜਮਨਾ ਤੋਂ ਵਾਘਾ ਤੱਕ ਜਿਹੜਾ ਇੰਡੀਅਨ ਆਰਮੀ ਜੈਕਬੂਟ ਦੇ ਥੱਲੇ। ਹੁਣ ਅਸੀਂ ਜਮਹੂਰੀਅਤ ਦੇ ਫਰਾਡ ਦੀ ਗੱਲ ਕਰੀਏ, ਬੇਸ਼ੱਕ ਇਹ ਜਦੋਂ ਅਸੀਂ ਅਲਾਮਾ ਇਕਬਾਲ ਉਹਨਾਂ ਦੀ 143ਵੀਂ ਬਰਥ ਐਨੀਵਰਸਰੀ ਦੇ ਉੱਤੇ ਉਹਨਾਂ ਤੇ ਸੈਗਮੈਂਟ ਕੀਤਾ ਪਹਿਲਾਂ, ਉਹਨੂੰ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਨੇ ਬਹੁਤ ਸਰਾਹਿਆ ਔਰ ਬਹੁਤ ਸਾਰੇ ਉਹਦੇ ਤੇ ਕਮੈਂਟਸ ਨੇ। ਸਗੋਂ ਅੱਜ ਸਾਡੇ ਇੱਕ ਵੀਰ ਇੰਗਲੈਂਡ ਤੋਂ ਕਾਲ ਕਰਦੇ ਨੇ ਤੇ ਉਹ ਬੜੇ ਮਾਣ ਨਾਲ ਕਹਿ ਰਹੇ ਸੀ ਕਿ ਡਾਕਟਰ ਸਾਹਿਬ ਤੁਹਾਨੂੰ ਜਿਵੇਂ ਮੁਸਲਮਾਨ ਭੈਣ ਭਰਾ ਪਿਆਰ ਕਰਦੇ ਨੇ ਉਸ ਨਾਲ ਮੈਨੂੰ ਵੀ ਬੜਾ ਫਖਰ ਮਹਿਸੂਸ ਹੁੰਦਾ ਜਦੋਂ ਮੈਂ ਥੱਲੇ ਕਮੈਂਟ ਪੜ੍ਹਦਾ। ਤੇ ਮੇਰਾ ਇਹ ਕਹਿਣਾ ਵੀ ਇਹ ਉਹਨਾਂ ਦੀ ਨਵਾਜ਼ਿਸ਼ ਹੈ। ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਸਾਂਝ, ਜਿਹੜੀ ਇੱਕ ਕੌਮਨੈਲਿਟੀ ਉਹ ਤੌਹੀਦ ਦੀ ਹੋਏ, ਗੁਰੂ ਨਾਨਕ ਸਾਹਿਬ ਦੀ ਬਾਣੀ, ਭਾਈ ਮਰਦਾਨੇ ਦੀ ਰਬਾਬ ਦੀ ਹੋਏ, ਗੁਰੂ ਅਰਜਨ ਸਾਹਿਬ ਤੇ ਸਾਈਂ ਮੀਆਂ ਮੀਰ ਦੀ ਹਰਮੰਦਰ ਸਾਹਿਬ ਦੀ ਹੋਏ, ਜਾਂ ਨਬੀ ਖਾਨ, ਗਨੀ ਖਾਨ, ਪੀਰ ਬੁੱਧੂ ਸ਼ਾਹ ਦੀ, ਗੁਰੂ ਕਲਗੀਧਰ ਪਾਤਸ਼ਾਹ ਨਾਲ ਹੋਏ। ਇਸ ਨੂੰ ਅਸੀਂ ਔਰ ਅੱਜ ਦੇ ਦੌਰ 'ਚ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣਾ 1 ਸਾਲ ਪਹਿਲਾਂ, ਉਹ ਦਿਨ ਵੀ ਜਿਹੜਾ 9 ਨਵੰਬਰ ਦਾ ਹੀ ਸੀ ਔਰ ਅਸੀਂ ਜਿਹੜਾ ਸਾਰਿਆਂ ਦਾ ਹੀ ਸਾਂਝੇ ਤੌਰ ਤੇ ਸ਼ੁਕਰੀਆ ਅਦਾ ਕਰਦੇ ਹਾਂ ਜੋ ਮੁਹੱਬਤ ਔਰ ਪਿਆਰ ਤੁਸੀਂ ਦਿੰਦੇ ਹੋ। ਕਿਉਂਕਿ ਬੇਸ਼ੱਕ ਅਸੀਂ ਉਸ ਦਿਨ ਟੱਚ ਬੇਸ ਨਹੀਂ ਕੀਤਾ ਕਿ ਜਦੋਂ ਜਮਹੂਰੀਅਤ ਦੀ ਗੱਲ ਆਉਂਦੀ ਹੈ, ਡੈਮੋਕ੍ਰੇਸੀ ਦੇ ਨਾਂ ਥੱਲੇ, ਕਿਉਂਕਿ ਅਸੀਂ ਚੋਣਾਂ ਦੀ ਗੱਲ ਕਰ ਰਹੇ ਹਾਂ, ਅਮਰੀਕਾ ਦੀ ਚੋਣ ਦਾ ਫੱਡਾ ਉੱਥੇ ਹੀ ਖੜਾ ਹੈ। ਪ੍ਰੈਜ਼ੀਡੈਂਟ ਟਰੰਪ ਇਨਕਾਰੀ ਨੇ ਕਿ ਵੀ ਬਿਲਕੁਲ ਇਹ ਫਰਾਡ ਹੈ ਔਰ ਮੈਂ ਨਹੀਂ ਮੰਨਦਾ। ਔਰ ਜਾਰਜੀਆ ਸਟੇਟ ਜਿੱਥੇ 14,000 ਵੋਟਾਂ ਦੇ ਫਰਕ ਨਾਲ ਜਿਹੜਾ ਉਹ ਬਾਈਡਨ ਨੂੰ ਡਿਕਲੇਅਰ ਕੀਤਾ ਗਿਆ ਸੀ, ਉੱਥੇ ਉਹਨਾਂ ਦੇ ਕੋਰਟ ਨੇ ਕਿਹਾ ਕਿ ਹੁਣ ਸਾਰੀਆਂ ਹੀ ਵੋਟਾਂ ਜਿਹੜੀਆਂ ਨੇ ਉਹ ਬਾਈ ਹੈਂਡ ਗਿਣੀਆਂ ਜਾਣਗੀਆਂ, ਉਸ ਦੀ ਗਿਣਤੀ ਹੋਏਗੀ। ਔਰ ਅਲਾਸਕਾ ਉਹ ਪ੍ਰੈਜ਼ੀਡੈਂਟ ਟਰੰਪ ਦੇ ਹੱਕ 'ਚ ਗਿਆ, ਸ਼ਾਇਦ 3 ਵੋਟਾਂ ਨੇ ਅਲਾਸਕਾ ਦੀਆਂ, ਪਰ ਉਹਦੇ ਨਾਲ ਮੇਨ ਰਿਜ਼ਲਟ ਨੂੰ ਫਰਕ ਨਹੀਂ ਪੈਂਦਾ। ਪਰ ਜੇ ਮੇਨ ਨੂੰ ਟਰੰਪ ਸਾਹਿਬ ਮੰਨਣ ਤਾਂ ਹੈ, ਹਾਲਾਂਕਿ 500 ਦੇ ਕਰੀਬ ਫੈਡਰਲ ਏਜੰਸੀਆਂ ਦੀ ਟੀਮ ਜਿਹੜੀ ਹੈ ਉਹ ਪ੍ਰੈਜ਼ੀਡੈਂਟ ਇਲੈਕਟ ਨੇ ਬਾਈਡਨ ਔਰ ਕਮਲਾ ਹੈਰਿਸ ਉਹਨਾਂ ਨੂੰ ਬਰੀਫਿੰਗ ਦੇ ਰਹੇ ਨੇ, ਕਿਉਂਕਿ ਇਹ ਵੀ ਅਮਰੀਕਾ ਦੀ ਇੱਕ ਖੂਬਸੂਰਤੀ ਹੈ ਸਿਸਟਮ ਦੀ ਕਿ ਜੇ 3 ਨਵੰਬਰ ਨੂੰ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੁੰਦੀ ਹੈ, 21 ਜਨਵਰੀ ਨੂੰ ਜਿਹੜਾ ਉਹਨੇ ਐਗਜ਼ਿਸਟਿੰਗ ਜਿਹੜਾ ਪ੍ਰੈਜ਼ੀਡੈਂਟ ਹੈ ਉਹਨੇ ਜਾਣਾ ਹੁੰਦਾ, ਜਹਾਜ਼ ਉੱਡਦਾ ਉਹ, ਔਰ ਇਹ 3 ਮਹੀਨੇ ਦੇ ਟਾਈਮ ਨੂੰ ਉਹਨਾਂ ਨੇ ਰੱਖਿਆ ਹੋਇਆ ਤਾਂ ਕਿ ਉਹਨਾਂ ਨੂੰ ਪ੍ਰੋਪਰ ਹਰ ਜਿਹੜੀ ਫੈਡਰਲ ਏਜੰਸੀ ਹੈ ਉਹਦੀ ਬਰੀਫਿੰਗ ਹੋਏ, ਤਾਂ ਕਿ ਜਦੋਂ 21 ਜਨਵਰੀ ਨੂੰ ਨਵੀਂ ਟੀਮ ਨੇ ਆਣਾ ਆਲਰੇਡੀ ਉਹਨਾਂ ਨੂੰ ਪਤਾ ਹੋਏ ਕਿ ਕਿਸ ਲੈਵਲ ਤੇ ਕਿਸ ਸਿਸਟਮ 'ਚ ਕੀ ਚੱਲ ਰਿਹਾ। ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਦੇ ਵਾਈਟ ਹਾਊਸ ਵੱਲੋਂ ਕੋਈ ਬਹੁਤੀ ਕੋਆਪਰੇਸ਼ਨ ਨਹੀਂ ਰਹੀ, ਪਰ ਇੱਥੇ ਜਿਹੜੀਆਂ ਏਜੰਸੀਆਂ ਡਿਫਰੈਂਟ ਨੇ ਫੈਡਰਲ, ਉਹ ਆਪਣਾ ਕੰਮ ਕਰਦੀਆਂ। ਔਰ ਇਸ ਸਾਰੇ ਦੇ ਨਾਲ ਜਿਹੜੀ ਸਾਰੀ ਕਸ਼ੀਦਗੀ ਹੈ ਉੱਥੋਂ ਮਾਹੌਲ ਦੇ ਵਿੱਚ ਜੇ ਬਣੀ ਹੋਈ ਹੈ, ਉਸ ਦੇ ਉੱਤੇ ਅਸੀਂ ਅੱਜ ਬਹੁਤੀ ਗੱਲ ਨਹੀਂ ਕਰਾਂਗੇ। ਭਾਰਤ ਦੇ ਹਵਾਲੇ ਨਾਲ ਬਿਹਾਰ ਦੇ ਚੋਣ ਨਤੀਜੇ ਸਾਹਮਣੇ ਆਏ ਨੇ ਔਰ ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਵਿੱਚ, ਹਰਿਆਣੇ ਦੇ ਵਿੱਚ ਜਿਹੜੀਆਂ ਨੇ ਬਾਈ ਇਲੈਕਸ਼ਨਸ ਉਹਨਾਂ ਦੇ ਨਤੀਜੇ ਆਏ ਨੇ ਸਾਹਮਣੇ। ਉਹਦੀ ਵੀ ਗੱਲ ਕਰਨ ਤੋਂ ਪਹਿਲਾਂ ਮੈਂ ਪਾਸਿੰਗ ਦੇ ਵਿੱਚ ਜਮਹੂਰੀਅਤ ਦੀ ਗੱਲ ਅਲਾਮਾ ਇਕਬਾਲ ਦੇ ਹਵਾਲੇ ਨਾਲ, ਕਿਉਂਕਿ ਉਹਨਾਂ ਨੇ ਵੀ, ਔਰ ਇਸ ਗੱਲ ਨੂੰ ਵੈਸੇ ਜੇ ਜਮਹੂਰੀਅਤ ਦਾ ਜਾਂ ਡੈਮੋਕ੍ਰੇਸੀ ਦਾ ਕੋਈ ਪਹਿਲਾ ਸ਼ਹੀਦ ਕਹਿਣਾ ਹੋਏ ਤਾਂ ਉਹ ਸੁਕਰਾਤ ਹੈ, ਜਿਹਨੂੰ ਸੋਕਰੇਟੀਜ਼ ਜਿਹੜਾ ਉਹ ਕਰਕੇ ਪੁਕਾਰਿਆ ਜਾਂਦਾ ਹੈ।
ਔਰ ਸੁਕਰਾਤ। ਇਹਦੇ 'ਚ ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ ਜਮਹੂਰੀਅਤ ਦੇ ਜਨਮ ਦੀ ਸਭ ਤੋਂ ਪੁਰਾਣੀ ਥਾਂ ਕਹੀ ਜਾਂਦੀ ਹੈ ਉਹ ਵੀ ਗ੍ਰੀਸ, ਜਿਹੜਾ ਅੱਜ ਦਾ ਯੂਨਾਨ ਪੁਰਾਣੇ ਪੀਰੀਅਡ 'ਚ ਉਹਦੇ ਲਈ ਇਸਤੇਮਾਲ ਹੁੰਦਾ, ਔਰ ਏਥਨਸ, ਕਿ ਉੱਥੇ ਨਿੱਕੇ ਨਿੱਕੇ ਜਿਹੜੇ ਸ਼ਹਿਰ ਔਰ ਜਿਹੜੇ ਕਸਬੇ ਵੀ ਸਨ ਉਹ ਹਰ ਫੈਸਲਾ ਜਮਹੂਰੀਅਤ ਦੇ ਅੰਦਾਜ਼ ਨਾਲ ਕਰਦੇ ਸਨ। ਕਲੈਕਟਿਵ ਲੋਕ ਬੈਠਦੇ ਸੀ, ਕਲੈਕਟਿਵ ਸੁਣਵਾਈ ਹੁੰਦੀ ਸੀ, ਔਰ ਉਸ ਸਾਰੇ ਸਿਸਟਮ ਦੇ ਵਿੱਚ ਜਿਹੜਾ ਉਸ ਨੂੰ ਵੀ, ਕਿਉਂਕਿ ਸੁਕਰਾਤ ਇੱਕ ਸਿਆਣਾ ਬੰਦਾ ਜਿਹੜਾ ਨੌਜਵਾਨਾਂ ਦੇ ਵਿੱਚ ਵਿਚਰ ਕੇ ਘੁੰਮ ਕੇ ਜ਼ਿੰਦਗੀ ਦੇ ਜਿਹੜੇ ਹੋਰ ਵੀ ਮਸਲੇ ਨੇ, ਕਿਉਂਕਿ ਜਮਹੂਰੀਅਤ ਦਾ ਮਤਲਬ ਸਿਰਫ ਵੋਟਾਂ ਰਾਹੀਂ ਜਾਂ ਬਾਹਾਂ ਖੜੀਆਂ ਕਰਕੇ ਜਾਂ ਜਿਵੇਂ ਇੰਗਲੈਂਡ ਹਾਊਸ ਆਫ ਕਾਮਨ ਇਹ ਨਹੀਂ ਇਹ ਕਰਕੇ ਤਾਂ ਨਹੀਂ ਹੈ। ਉਹਦਾ ਮਤਲਬ ਲਾਈਫ ਦੀ ਟੋਟਲ ਕੰਪਲੀਸ਼ਨ ਹੈ ਜਦੋਂ ਤੁਸੀਂ ਇੱਕ ਮਾਸ਼ਰੇ 'ਚ ਰਹਿੰਦੇ ਹੋ। ਔਰ ਮੈਂ 2 ਦਿਨ ਪਹਿਲਾਂ ਇੱਕ ਸਮਾਗਮ ਦੇ ਵਿੱਚ ਗੱਲਬਾਤ ਕਰ ਰਿਹਾ ਸੀ ਆਪਣੇ ਇੱਕ ਬੇਟੇ ਨਾਲ ਹੀ, ਕਿ ਬਈ ਉਹਨਾਂ ਨੇ ਪੁੱਛਿਆ ਕਿ ਬਈ ਇਹ ਕੀ ਹੈ। ਮੈਂ ਕਿਹਾ ਵੀ ਜਦੋਂ ਅਸੀਂ ਪੁਰਾਣੇ ਈਵਨ ਆਪਣੇ ਪੇਂਡੂ ਸਮਾਜ ਦੀ ਗੱਲ ਕਰਦੇ ਹਾਂ, ਜਦੋਂ ਅਜੇ ਬਾਹਰਲੇ ਹਮਲਾਵਰ ਜਾਂ ਕਲੋਨੀਅਲ ਸਿਸਟਮ ਵਰਸਟ ਫਾਰਮ 'ਚ ਨਹੀਂ ਸੀ ਆਇਆ, ਤੇ ਜਿਹੜੇ ਪਿੰਡ ਨੇ ਇਹ ਇੰਡੀਪੈਂਡੈਂਟ ਯੂਨਿਟਸ ਸਨ। ਉਹਦੇ ਲਈ ਬਹੁਤ ਘੱਟ ਉਹਨਾਂ ਨੂੰ ਲੋੜ ਸੀ, ਉਹ ਬਾਹਰ ਤੇ ਡਿਪੈਂਡੈਂਟ ਨਹੀਂ ਸੀ। ਔਰ ਉਸ ਸਾਰੇ ਦਾ ਧੁਰਾ ਜਿਹੜਾ ਉਹ ਕਿਸਾਨ ਸੀ ਜਾਂ ਜੱਟ ਸੀ, ਜਿਹਦੇ ਕੋਲ ਜ਼ਿਮੀਂਦਾਰ ਸੀ, ਜਿਹੜਾ ਜ਼ਮੀਨ ਦਾ, ਕਿਉਂਕਿ ਜੇ ਪਿੰਡ ਦੇ ਜਿਹੜੀਆਂ ਲੋੜਾਂ ਨੇ ਪਿੰਡ ਵਾਸੀਆਂ ਦੀਆਂ, ਉਹ ਭਾਵੇਂ ਘਰਾਂ ਦੇ ਵਿੱਚ ਕੱਪੜਾ ਉਹਨਾਂ ਨੇ ਖੇਸ ਵੀ ਬੁਣ ਲੈਣੇ ਨੇ, ਚਾਦਰਾਂ ਵੀ ਹੈ, ਔਰ ਉਸ ਕਿਸਮ ਦਾ ਵੀ ਕਰ ਲੈਣਾ। ਈਵਨ ਜਦੋਂ ਸਿਲਾਈ ਮਸ਼ੀਨ ਨਹੀਂ ਵੀ ਆਈ ਸੀ ਉਸ ਜ਼ਮਾਨੇ 'ਚ ਵੀ ਜਿਹੜਾ ਹੈ ਉਹ ਸੂਈ ਧਾਗਾ ਤਾਂ ਬਹੁਤ ਪੁਰਾਣਾ ਜਾਂਦਾ ਹੈ। ਔਰ ਇਹਦੇ ਨਾਲ ਜੁੜਿਆ ਹੋਇਆ ਫਿਰ ਅਸੀਂ ਦੇਖਦੇ ਹਾਂ ਕਿ ਜਿੰਨੇ ਵੀ ਨਿੱਕੇ ਨਿੱਕੇ ਨੇ, ਨਾਈ ਹੈ, ਜੁਲਾਹ ਹੈ, ਲੋਹਾਰ ਹੈ, ਤਰਖਾਣ ਹੈ, ਘੁਮਿਆਰ ਹੈ, ਹੁਣ ਇਹਨਾਂ ਸਾਰਿਆਂ ਦਾ ਧੁਰਾ ਜਿਹੜਾ ਅਲਟੀਮੇਟਲੀ, ਕਿਉਂਕਿ ਜੀਵਨ ਲੋੜਾਂ ਤੁਹਾਡੀਆਂ ਡਿਪੈਂਡ ਕਰਦੀਆਂ ਨੇ ਅਲਟੀਮੇਟਲੀ 2 ਵੇਲੇ ਦਾ ਅਨਾਜ ਤੁਹਾਡੇ ਨਾਲ ਜੁੜਿਆ ਹੋਇਆ। ਔਰ ਇਹੀ ਜਿਹਨੂੰ ਅੱਜ ਮੋਦੀ ਹਕੂਮਤ ਰੋਲਣ ਤੇ ਆਈ ਹੋਈ ਹੈ, ਕਿਸਾਨਾਂ ਨੂੰ ਬੇਜ਼ਮੀਨੇ ਕਰਨ ਤੇ ਆਈ ਹੋਈ ਹੈ, ਔਰ ਉਹ ਸਾਰੀ ਪੀੜ ਜਿਹਨੂੰ ਅਸੀਂ ਰੋਜ਼ਾਨਾ ਮਹਿਸੂਸ ਕਰਦੇ ਹਾਂ। ਹੁਣ ਬੇਸ਼ੱਕ ਪੰਜਾਬ ਦੇ ਕਿਸਾਨਾਂ ਨੂੰ ਸੱਦਿਆ ਜੀ ਗੱਲਬਾਤ ਦੇ ਲਈ, ਉਹਨਾਂ ਦੀਆਂ ਜਥੇਬੰਦੀਆਂ ਨੂੰ, ਪਰ ਇਹ ਵੀ ਇੱਕ ਤੋਂ ਬਾਅਦ ਇੱਕ ਫਰਾਡ ਹੈ। ਕਦੇ ਇਹੀ ਕੱਲਾ ਅੰਨਦਾਤਾ ਨਹੀਂ, ਇਹ ਤਾਂ ਸਰਵਾਈਵਿੰਗ ਤੁਹਾਡਾ ਸੈਂਟਰਲ ਐਕਸਲ ਹੈ, ਜਿਹਦੇ ਨਾਲ ਸਾਰਾ ਮਾਸ਼ਰਾ ਜੁੜਿਆ ਹੋਇਆ, ਸਾਰੀ ਇਕਨੋਮੀ ਜੁੜੀ ਹੋਈ ਸੀ। ਕਿਉਂਕਿ ਜੇ ਵੇਲੇ ਸਿਰ ਮੀਂਹ ਪੈਂਦੇ ਸੀ, ਪ੍ਰੋਡਿਊਸ ਹੋਇਆ ਕਣਕ ਹੈ, ਔਰ ਦੋ ਮੌਸਮੀ ਫਸਲਾਂ ਹੁੰਦੀਆਂ ਸੀ, ਹੁਣ ਤਾਂ 3-3 4-4 ਤੇ ਗੱਲ ਆ ਗਈ। ਹੁਣ ਉਹਦੇ ਥੱਲੇ ਹੀ ਜਦੋਂ ਫਸਲ ਪੱਕ ਗਈ, ਉਸ ਦੀ ਹਾਰਵੈਸਟਿੰਗ ਹੋ ਗਈ, ਸੇਫਲੀ ਘਰ ਆ ਗਈ, ਫਿਰ ਉਹਦੇ ਚੋਂ ਹੀ ਸ਼ੇਅਰ ਹੋ ਰਿਹਾ, ਨਾਈ ਨੂੰ ਵੀ ਮਿਲ ਰਿਹਾ, ਜੁਲਾਹੇ ਨੂੰ ਵੀ ਮਿਲ ਰਿਹਾ, ਘੁਮਿਆਰ ਨੂੰ ਵੀ ਮਿਲ ਰਿਹਾ, ਤਰਖਾਣ ਨੂੰ ਵੀ ਮਿਲ ਰਿਹਾ, ਲੋਹਾਰ ਨੂੰ ਵੀ ਮਿਲ ਰਿਹਾ, ਔਰ ਉਹ ਉਹਦੇ ਸਾਲ ਦੇ ਦਾਣੇ ਨੇ ਜੋ ਬਚ ਆ ਗਿਆ ਉਹ ਕਿਸਾਨ ਦੇ ਲਈ ਹੈ। ਪਰ ਇਸ ਦੇ ਉੱਤੇ ਕੋਈ ਦੋ ਰਾਵਾਂ ਨਹੀਂ ਸੀ ਕਿ ਸਾਰਾ ਕੁਝ ਅਲਟੀਮੇਟਲੀ ਤੁਹਾਡਾ ਜੁੜਿਆ ਹੋਇਆ ਹੈ ਖੇਤੀਬਾੜੀ ਦੇ ਨਾਲ, ਔਰ ਬਾਕੀ ਵੀ ਜਿਹੜੇ ਸੀ ਉਸ ਯੂਨਿਟ ਨੂੰ ਥੋੜੀ ਬਹੁਤ ਚੀਜ਼ ਦੀ ਕੋਈ ਬਾਹਰੋਂ ਲੋੜ ਹੁੰਦੀ, ਇਸ ਲਈ ਕੋਈ ਰੁਪਏ ਦਾ ਚਲਣ ਹੀ ਨਹੀਂ ਸੀ ਬਹੁਤ ਜ਼ਿਆਦਾ। ਔਰ ਈਵਨ ਜਿਹੜੀਆਂ ਸਰਕਾਰਾਂ ਜਾਂ ਹਕੂਮਤਾਂ ਜਾਂ ਜਿਹੜੇ ਹਾਕਮ ਵੀ ਆਉਂਦੇ ਸੀ ਉਹ ਕਿਸਾਨ ਤੋਂ ਹੀ ਹੈ ਕਿ ਜੀ ਅੱਧ ਦੇ ਦਿਓ ਸਾਨੂੰ, ਟੈਕਸ ਵੀ ਉਹੀ ਹੈ, ਉਹੀ ਉਹਨਾਂ ਦਾ ਗੱਲਾ ਵੀ ਬਣਦਾ ਸੀ, ਔਰ ਉਹੀ ਜਿਹੜਾ ਉਹਨਾਂ ਦੀ ਸਾਰੀ ਸਟੇਬਿਲਿਟੀ ਵੀ ਸੀ। ਸੋ ਕੁੱਲ ਮਿਲਾ ਕੇ ਜਿਹਨੂੰ ਅਸੀਂ ਸ਼ਹਿਰੀਕਰਨ ਕਹਿੰਦੇ ਹਾਂ ਜਾਂ ਅਦਰ ਵੇ ਵੀ, ਮੈਂ ਈਵਨ ਦੇਖਦਾ ਅੰਮ੍ਰਿਤਸਰ ਦੇ ਹਵਾਲੇ ਨਾਲ ਵੀ ਮੈਂ ਗੱਲ ਉਸ ਵੀਰ ਨਾਲ ਕਰ ਰਿਹਾ ਸੀ, ਮੈਂ ਕਿਹਾ 400 ਸਾਲ ਪਹਿਲਾਂ ਅੰਮ੍ਰਿਤਸਰ ਦਾ ਸ਼ਹਿਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਵਸਾਉਂਦੇ ਨੇ। ਮੈਂ ਕਿਹਾ ਤੁਸੀਂ ਅੱਜ ਵੀ ਅੰਮ੍ਰਿਤਸਰ ਜਾਓ, ਤੁਹਾਨੂੰ ਲੱਗੇਗਾ ਕਿ ਉਸ ਪੀਰੀਅਡ 'ਚ ਵੀ 52 ਡਿਫਰੈਂਟ ਕਿੱਤੇ, ਡਿਫਰੈਂਟ ਪ੍ਰੋਫੈਸ਼ਨਸ ਦੇ ਲੋਕ ਗੁਰੂ ਸਾਹਿਬ ਨੇ ਬੁਲਾਏ ਔਰ ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਇੱਥੇ ਸੈਟਲ ਹੋ, ਆਪਣਾ ਕਾਰੋਬਾਰ। ਹੁਣ ਤੁਸੀਂ ਤੁਹਾਨੂੰ ਇੱਕੋ ਇੱਕ ਸ਼ਹਿਰ ਯੂਨੀਕ ਅੰਮ੍ਰਿਤਸਰ ਮਿਲੇਗਾ ਜਿਹੜਾ ਜਿੱਥੇ ਜੇ ਤੁਸੀਂ ਬਾਜ਼ਾਰ ਪਾਪੜਾਂ ਦਾ ਬਾਜ਼ਾਰ ਹੈ ਤੇ ਦਰਜਨਾਂ ਦੁਕਾਨਾਂ ਪਾਪੜਾਂ ਦੀਆਂ ਹੀ ਨੇ, ਕੱਪੜਾ ਹੈ ਤੇ ਕੱਪੜੇ ਦੀਆਂ ਹੀ ਨੇ, ਇਸੇ ਤਰੀਕੇ ਦੇ ਨਾਲ ਹਰ ਚੀਜ਼, ਭਾਂਡਿਆਂ ਦੀ, ਹਰ ਚੀਜ਼ ਦੀ ਡਿਫਰੈਂਟ। ਔਰ ਉੱਥੇ ਕੋਈ ਸ਼ਾਪ ਇੰਸਪੈਕਟਰ ਨਹੀਂ ਸੀ ਜਿਹੜਾ ਕੰਪੀਟੀਸ਼ਨ ਵੀ ਹੈ ਕਿਉਂਕਿ ਕੁਆਲਿਟੀ ਹੈ। ਜੇ ਤੁਸੀਂ ਔਰ ਉਸ ਵੇਲੇ ਲਦਾਖ ਅੰਮ੍ਰਿਤਸਰ ਰਾਊਟ ਵਿਦਨ 200-250 ਸਾਲ ਬਾਅਦ ਅੰਮ੍ਰਿਤਸਰ ਦੇ ਹੋਣ ਚਾਣ ਦੇ ਸਿੱਖ ਰਾਜ ਦੇ ਵੇਲੇ ਸੈਂਟਰਲ ਟ੍ਰੇਡ ਰਾਊਟ ਸੀ। ਹੁਣ ਔਰ ਇਹੀ ਨਹੀਂ ਹੈ, ਈਵਨ ਜੇ ਅਸੀਂ ਬੇਸ਼ੱਕ ਮੁਗਲ ਪੀਰੀਅਡ ਨੂੰ, ਉਹਨਾਂ ਦੀ ਜਿਹੜੀ
ਟਿਰਨੀ ਵਾਲਾ ਪਾਰਟ ਹੈ ਉਹਨਾਂ ਦੇ ਨਾਲ ਜੋੜ ਕੇ ਬਹੁਤ ਵਾਰੀ ਡਿਫਾਈਨ ਕੀਤਾ ਜਾਂਦਾ ਹੈ। ਪਰ ਕੁੱਲ ਮਿਲਾ ਕੇ ਜਿਹੜੀ ਈਵਨ ਪ੍ਰੋਗਰੈਸ ਵੀ ਹੁੰਦੀ ਹੈ ਉਸ ਸੁਸਾਇਟੀ, ਜਦੋਂ ਕਿ ਇੱਕ ਸਟੇਜ ਦੇ ਉੱਤੇ ਮੁਗਲ ਇੰਡੀਆ ਦੇ ਵੇਲੇ ਜਿੰਨੀ ਭਾਰਤ ਦੀ ਟ੍ਰੇਡ ਸੀ ਉਸ ਵੇਲੇ ਈਵਨ ਬਾਹਰ ਵੀ, ਉਹ ਲਗਭਗ ਦੁਨੀਆ ਦੀ ਟ੍ਰੇਡ ਦਾ 19-20% ਦੇ ਨੇੜੇ ਤੇੜੇ ਸੀ। ਸੋ ਕੁੱਲ ਮਿਲਾ ਕੇ ਇਹ ਜਿਹੜਾ ਜਮਹੂਰੀਅਤ ਦੇ ਨਾਂ ਥੱਲੇ ਜਾਂ ਡੈਮੋਕ੍ਰੇਸੀ ਦਾ ਜਿਹਨੂੰ ਮੈਂ ਕਿਹਾ ਵੀ ਸੁਕਰਾਤ, ਜੇ ਜਮਹੂਰੀਅਤ ਦਾ ਜਨਮ ਐਥਨਸ 'ਚ ਹੁੰਦਾ ਹੈ ਤਾਂ ਉਹਨਾਂ ਦਾ ਪਹਿਲਾ ਸ਼ਹੀਦ ਵੀ ਸੁਕਰਾਤ ਹੈ, ਕਿਉਂਕਿ ਅਲਟੀਮੇਟਲੀ ਉਹੀ ਮੌਬ। ਹੁਣ ਜਮਹੂਰੀਅਤ ਨੂੰ ਜਦੋਂ ਅਸੀਂ ਇੰਡੀਅਨ ਡੈਮੋਕ੍ਰੇਸੀ ਨੂੰ ਕਹਿੰਦੇ ਆ, ਇੱਥੇ ਨਾਅਰੇ ਲਵਾਉਂਦੇ ਆ ਕਿ ਇੰਡੀਅਨ ਥੱਗੋਕ੍ਰੇਸੀ, ਠੱਗ ਅੰਗਰੇਜ਼ੀ 'ਚ ਉਹਨਾਂ ਦਾ ਠੱਗ, ਇੱਥੇ ਠੱਗ ਹੈ THUG ਦੇ ਨਾਲ, ਇੰਡੀਅਨ ਠੱਗੋਕ੍ਰੇਸੀ, ਸ਼ੇਮ ਸ਼ੇਮ, ਇੰਡੀਅਨ ਮੋਬੋਕ੍ਰੇਸੀ। ਹੁਣ ਮੋਬੋਕ੍ਰੇਸੀ ਕੀ ਹੈ, ਇਹਦਾ ਪਹਿਲਾ ਸਬੂਤ ਲਗਭਗ 2500 ਸਾਲ ਪਹਿਲਾਂ ਐਥਨਸ 'ਚ ਮਿਲ ਗਿਆ ਸੀ, ਜਦੋਂ ਕਿ ਮੌਬ ਨੇ ਹੀ ਫੈਸਲਾ ਦਿੱਤਾ ਸੀ ਕਿ ਸੁਕਰਾਤ ਜਿਹੜਾ ਹੈ ਗੁੰਮਰਾਹ ਕਰ ਰਿਹਾ ਲੋਕਾਂ ਨੂੰ ਔਰ ਇਹਨੂੰ ਜ਼ਹਿਰ ਦਾ ਪਿਆਲਾ ਦਿੱਤਾ ਜਾਏ। ਔਰ ਉਹਦੇ 'ਚ ਉਹਨੇ ਉੱਥੇ ਵੀ ਖਲੋ ਕੇ ਚੈਲੰਜ ਕਰਕੇ ਕਿਹਾ ਸੀ। ਉਹਦਾ ਬੜਾ ਖੂਬਸੂਰਤ ਜਿਹੜਾ ਉਹ ਡਾਇਲੌਗ ਹੈ ਜਿਹੜਾ ਉਹਦੇ ਡਿਸਾਈਪਲ ਜਾਂ ਉਹਦੇ ਚੇਲੇ ਨੇ, ਪਲੇਟੋ ਨੇ ਬਾਅਦ ਦੇ ਵਿੱਚ ਲਿਖਿਆ। ਉਹਨੇ ਕਿਹਾ ਵੀ ਮੈਨੂੰ ਫਖਰ ਹੈ ਆਪਣੇ ਸ਼ਹਿਰ ਤੇ, ਪਰ ਤੁਸੀਂ ਜੋ ਫੈਸਲਾ, ਮੈਨੂੰ ਮਰਨ ਤੋਂ ਕੋਈ ਡਰ ਨਹੀਂ ਹੈ, ਕਿਉਂਕਿ ਮੌਤ, ਉਹ ਕਿਉਂਕਿ ਗ੍ਰੀਕਸ ਵੀ ਅਸੈਂਡੈਂਸੀ ਆਫ ਲਾਈਫ 'ਚ ਯਕੀਨ ਰੱਖਦੇ ਸੀ, ਮਰਨ 'ਚ ਕਿ ਬਾਡੀ ਦੇ ਖਤਮ ਹੋਣ ਨਾਲ ਖਤਮ ਨਹੀਂ ਹੁੰਦਾ ਰੂਹ ਦਾ ਸਫ਼ਰ। ਸੋ ਉਹਨੇ ਕਿਹਾ ਮੈਨੂੰ ਇਹ ਨਹੀਂ ਹੈ, ਪਰ ਜਦੋਂ ਕੱਲ ਨੂੰ ਦੁਨੀਆ ਮੇਰੇ ਸ਼ਹਿਰ ਦੀ ਗੱਲ ਕਰੇਗੀ ਔਰ ਤੁਹਾਨੂੰ ਦੋਸ਼ ਦੇਗੀ ਕਿ ਤੁਸੀਂ ਮੈਨੂੰ ਜਿਹੜੀ ਹੈ ਸਜ਼ਾਏ ਮੌਤ ਦਿੱਤੀ ਸੀ, ਤੇ ਮੈਨੂੰ ਮੇਰੀ ਰੂਹ ਨੂੰ ਵੀ ਇਸ ਗੱਲ ਦਾ ਦੁੱਖ ਹੋਏਗਾ। ਪਰ ਮੈਂ ਸਮਝਦਾ ਵੀ ਜਿੱਥੇ ਬਿਊਟੀ ਐਥਨਸ ਦੀ ਡੈਮੋਕ੍ਰੇਸੀ ਦੇ ਨਾਲ ਜੋੜ ਕੇ ਕੋਟ ਕੀਤੀ ਜਾਂਦੀ ਹੈ, ਉਸੇ ਹੀ ਡੈਮੋਕ੍ਰੇਸੀ ਦੀ ਨੈਗੇਟਿਵਿਟੀ ਵੀ ਸੁਕਰਾਤ ਦੀ ਸ਼ਹਾਦਤ ਦੇ ਨਾਲ ਡਿਫਾਈਨ ਹੋ ਜਾਂਦੀ ਹੈ। ਔਰ ਓਵਰ ਏ ਪੀਰੀਅਡ ਆਫ ਟਾਈਮ ਅਸੀਂ ਦੇਖਦੇ ਕਿ ਅਲਟੀਮੇਟਲੀ ਜਦੋਂ ਇਹ ਕਿਹਾ ਜਾਂਦਾ ਹੈ ਕਿ ਭਾਈ, ਅਲਾਮਾ ਇਕਬਾਲ ਦਾ ਵੀ ਇੱਕ ਸ਼ੇਅਰ ਇਸ ਦੇ ਉੱਤੇ ਹੈ ਕਿ ਭਾਈ ਇਹ ਉਹ ਨਿਜ਼ਾਮ ਹੈ ਜਿਹਦੇ 'ਚ ਭਾਰ ਤੋਲਿਆ ਨਹੀਂ ਜਾਂਦਾ, ਉਹਦੇ 'ਚ ਤੁਸੀਂ ਉਹਦੀ ਗਿਣਤੀ ਕਰਦੇ ਹੋ ਕਿ ਕੀ ਹੈ। ਜਾਂ ਜਿਹਨੂੰ ਮੈਂ ਅਕਸਰ ਇਹ ਕਹਿੰਦਾ ਕਿ ਵੀ ਇਸ ਨਿਜ਼ਾਮ 'ਚ ਜਿਹੜਾ ਉਹ ਜਿਹੜੇ 49 ਸ਼ੇਰ ਨੇ ਉਹਨਾਂ ਨਾਲੋਂ 51 ਗਧੇ ਜਿਹੜੇ ਨੇ ਉਹ ਜ਼ਿਆਦਾ ਤਾਕਤਵਰ ਹੁੰਦੇ ਨੇ। ਨਿਜ਼ਾਮ ਤਾਂ ਇਹੀ ਹੈ ਜਦੋਂ ਅਸੀਂ ਮੈਜੋਰਿਟੀ ਦੀ ਗੱਲ ਕਰਦੇ ਹਾਂ। ਪਰ ਹੁਣ ਜਿਹੜਾ ਦੋਨੋਂ ਪਾਸੇ, ਇੱਕ ਪਾਸੇ ਤਾਂ ਅਮਰੀਕਾ 'ਚ ਇਹ ਵੱਡੀ ਡਿਬੇਟ ਹੋ ਗਈ ਫੇਅਰ ਇਲੈਕਟਰਲ ਵੋਟਸ ਜਾਂ ਦੂਜੀਆਂ ਇੱਕ ਬੈਲੈਂਸ ਲਈ ਸੀ। ਹੁਣ ਤਾਂ ਜੇ ਅਮਰੀਕਾ ਦਾ ਪ੍ਰੈਜ਼ੀਡੈਂਟ ਵਾਈਟ ਹਾਊਸ 'ਚ ਖਲੋ ਕੇ ਇਲੈਕਸ਼ਨ ਦੀ ਜਿਹੜੀ ਉਸ ਦੀ ਕ੍ਰੈਡੀਬਿਲਿਟੀ ਹੈ ਉਸ ਦੇ ਉੱਤੇ ਸਵਾਲ ਚੁੱਕਦੇ ਕਿ ਫਰਾਡ ਹੈ, ਤੇ ਬਾਕੀ ਤਾਂ ਫਿਰ ਉੜ ਗਏ। ਬਾਕੀਆਂ ਤਾਂ ਐਵੇਂ ਬੱਚੇ ਜਮੂਰੇ ਹੀ ਸੀ। ਕਿਸੇ ਨੇ ਫੌਜੀ ਰਜੀਮ ਦੇ ਨਾਂ ਥੱਲੇ ਉਹ ਤਾਂ ਰਸ਼ੀਆ ਵਾਲੇ ਵੀ ਕਹਿੰਦੇ ਨੇ ਕਿ ਜੀ ਸਾਡੀ ਡੈਮੋਕ੍ਰੇਸੀ ਹੈ, ਭਾਵੇਂ 1 ਪਾਰਟੀ ਰੂਲ ਹੈ, ਅਸੀਂ ਲੋਕਾਂ ਤੋਂ ਵੀ ਪੁੱਛਦੇ ਹਾਂ। ਚਾਈਨਾ ਨੇ ਵੀ ਆਪਣਾ ਸਿਸਟਮ ਬਣਾਇਆ ਹੋਇਆ, ਉਹ ਵੀ ਗਵਰਨ ਭਾਵੇਂ ਉਸ ਦੇ ਥੱਲੇ ਕਰਦੇ ਨੇ, ਕਮਿਊਨਿਜ਼ਮ ਦੇ ਥੱਲੇ, ਪਰ ਉਹ ਵੀ ਕਹਿੰਦੇ ਨੇ ਜੀ ਅਸੀਂ ਲੋਕ ਰਾਏ ਨੂੰ। ਸੋ ਮੈਂ ਸਮਝਦਾ ਵੀ ਇਸ ਸਾਰੇ ਤੋਂ ਬਾਅਦ ਜੋ ਚੱਲ ਰਿਹਾ ਹੈ, ਔਰ ਜਿਵੇਂ ਇੱਥੇ, ਔਰ ਇਹ ਗੱਲ ਵੈਸੇ ਇਹ ਨਹੀਂ ਹੈ ਵੀ ਹੁਣ ਵਾਪਰੀ ਹੈ ਟਰੰਪ ਜਾਂ ਮੋਦੀ ਦੇ ਆਉਣ ਨਾਲ। ਹਿਟਲਰ, ਸੋਸ਼ਲਿਸਟ ਰਿਪਬਲਿਕ ਆਫ ਜਰਮਨੀ, ਹਿਟਲਰ ਨੇ ਕਿਹੜਾ ਆਰਮੀ ਕੂ ਕਰਕੇ ਹਕੂਮਤ ਲਈ ਸੀ, ਉਹਨੇ ਵੀ, ਔਰ ਉਹ ਮਾਹੌਲ ਕ੍ਰੀਏਟ ਕਰ ਦਿੱਤਾ ਸੀ ਵੋਟਾਂ ਲੈਣ ਲਈ। ਜਿਵੇਂ ਉਹਨਾਂ ਦੀ ਜਰਮਨ ਪਾਰਲੀਮੈਂਟ ਨੂੰ ਅੱਗ ਲਾ ਦਿੱਤੀ ਔਰ ਉਸ ਸਾਰੇ ਨੂੰ ਜਿਹੜਾ ਉਹ ਕਮਿਊਨਿਸਟਾਂ ਦੇ ਖਾਤੇ 'ਚ ਪਾ ਦਿੱਤਾ। ਜਿਵੇਂ ਇੱਥੇ ਇੱਕ ਖੌਫ ਪੈਦਾ ਕੀਤਾ ਗਿਆ, ਇੱਕ ਡਿਵਾਈਸਿਵ ਏਜੰਡਾ ਦਿੱਤਾ ਗਿਆ ਜਿਹੜਾ ਲਗਾਤਾਰ ਜਾਰੀ ਹੈ, ਔਰ ਇਹ ਜਾਰੀ ਰਹੇਗਾ ਕਿੰਨੀ ਦੇਰ ਪਤਾ ਨਹੀਂ, ਇਹ ਖੌਫਨਾਕ ਵੀ ਹੋ ਸਕਦਾ। ਔਰ ਇਸੇ ਤਰ੍ਹਾਂ ਅਸੀਂ ਭਾਰਤ ਦੇ ਵਿੱਚ ਦੇਖਦੇ ਹਾਂ ਕਿ ਕਿਵੇਂ RSS ਨੇ ਜਾਂ BJP ਨੇ ਕੋਈ ਫੌਜ ਦੇ ਖੂਹ ਨਾਲ ਤਾਂ ਤਾਕਤ ਨਹੀਂ ਲਈ। ਨਫ਼ਰਤ, ਪੋਲਰਾਈਜੇਸ਼ਨ, ਸੁਸਾਇਟੀ ਨੂੰ ਡਿਵਾਈਡ ਕਰਨਾ, ਇੱਕ ਹਿੱਸੇ ਨੂੰ ਕਾਰਨਰ ਕਰਨਾ ਔਰ ਉਹਦੇ ਨਾਲ ਦੂਜਿਆਂ ਦੇ ਅੰਦਰ ਫੀਅਰ ਪੈਦਾ ਕਰਨਾ। ਉਹ ਪਾਕਿਸਤਾਨ ਦਾ ਫੀਅਰ ਹੋਏ, ਉਹ ਅੱਤਵਾਦ ਦਾ ਹੋਏ, ਕਿਸੇ ਹੋਰ ਨਾਂ ਦੇ ਥੱਲੇ ਹੋਏ, ਔਰ ਉਸ ਪਾਵਰ ਨੂੰ ਲੈਣਾ। ਹੁਣ ਜਦੋਂ ਇਸ ਕਿਸਮ ਦੇ ਜਿਹੜੇ ਕਰੈਕਟਰ ਨੇ ਉਹ ਪਾਵਰ ਹਥਿਆਣਗੇ ਤੇ ਜਿਹੜੇ ਉਹਨਾਂ ਦੀ ਬਰਾਤ ਚਾਹਣਗੇ, ਜਿਹੜੇ ਦੂਲਾ ਬਣ ਕੇ ਆ ਕੇ ਪਾਰਲੀਮੈਂਟ ਜਾਂ ਅਸੈਂਬਲੀ ਦੇ ਅੰਦਰ ਬੈਠਦੇ ਨੇ, ਉਹ ਫਿਰ ਸੰਤ ਜਾਂ ਭਲੇ ਲੋਕ ਤੇ ਨਹੀਂ ਹੋਣੇ, ਉਹ ਨੋਬਲ ਤੇ ਨਹੀਂ ਹੋਣੇ, ਫਕੀਰ ਤਾਂ ਨਹੀਂ ਹੋਣੇ। ਕਿਉਂਕਿ ਜਿਵੇਂ ਇਹ ਹੁੰਦਾ ਹੈ ਕਿ ਭਾਈ ਬਦਮਾਸ਼ਾਂ ਦੇ ਯਾਰ ਵੀ ਬਦਮਾਸ਼। ਸੋ ਇਹ ਜਿਹੜੇ ਸਾਰੇ ਇਸ ਕਿਸਮ ਦੀਆਂ ਕਾਰਵਾਈਆਂ ਕਰਨ ਵਾਲੇ ਨੇ ਉਸ ਕਿਸਮ ਦੇ ਹੀ ਲੋਕ ਹੁੰਦੇ ਨੇ। ਔਰ ਬਿਹਾਰ ਦੀਆਂ ਚੋਣਾਂ, ਜਿੱਥੇ ਕਿ ਮੈਨੂੰ ਕੋਈ ਇਹਦੇ 'ਚ ਦੋ ਰਾਵਾਂ ਨਹੀਂ ਨੇ ਕਿ ਜਦੋਂ ਦਾ EVM ਮਸ਼ੀਨਾਂ ਦਾ ਸਿਸਟਮ ਇਹਨਾਂ ਨੇ ਸ਼ੁਰੂ ਕੀਤਾ, ਉਹਦੇ 'ਚ ਕਿਉਂਕਿ
ਮੈਨ ਮੇਡ ਹੈ, ਉਹਦਾ ਕੋਡ ਹੈ, ਕੋਈ ਤਾਂ ਉਹਨੂੰ ਕੰਟਰੋਲ ਕਰਦਾ ਹੈ। ਤੇ ਜਿੱਥੇ ਇਹਨਾਂ ਨੇ ਸੁਪਰੀਮ ਕੋਰਟ ਔਰ ਦੂਸਰੀਆਂ ਇੰਸਟੀਟਿਊਸ਼ਨਸ ਮੀਡੀਆ ਉਹ ਇਰਰੈਲੇਵੈਂਟ ਕਰ ਦਿੱਤੀਆਂ ਹੈ, ਔਰ ਜਿਵੇਂ ਇਹ ਲੁੱਟ ਕੇ ਲੈ ਗਏ ਨੇ ਸਾਰਾ ਹੀ ਮਾਲ, ਕੋਈ ਨੀਰਵ ਮੋਦੀ, ਕੋਈ ਮਲਾਇਆ, ਕੋਈ ਦੂਜਾ, ਇਹਨਾਂ ਨੂੰ ਕੈਲੀਬ੍ਰੇਟ ਕਰਨਾ ਨਹੀਂ ਆਉਂਦਾ ਵੀ ਇਹਨਾਂ ਨੇ ਈਵੀਐਮ ਮਸ਼ੀਨਾਂ ਕਿਵੇਂ ਕੈਲੀਬ੍ਰੇਟ। ਹੁਣ ਬਹੁਤਿਆਂ ਨੂੰ ਲੱਗਦਾ ਜੀ ਜੇ ਇਹ ਗੜਬੜ ਹੋਏ ਤਾਂ ਸਾਰਿਆਂ 'ਚ ਕਿਉਂ ਨਹੀਂ ਹੁੰਦੀ, ਫਿਰ ਇੰਨੀਆਂ ਸੀਟਾਂ ਫਲਾਣਾ ਕਿਵੇਂ ਜਿੱਤ ਗਿਆ ਜਾਂ ਫਲਾਣਾ। ਇਹ ਵੀ ਦੇਖੋ ਜਦੋਂ ਤੁਸੀਂ ਇਹਨਾਂ ਸਾਰੀਆਂ ਚੋਣਾਂ ਦੇ ਦੇਖਦੇ ਹੋ ਇਹਨਾਂ ਦੇ ਐਨਾਲਿਸਿਸ, ਅਲਟੀਮੇਟਲੀ ਉੱਥੇ ਕਿਸੇ ਵੀ ਸਟੇਟ ਦੀ ਵਿਨ ਦੇ ਲਈ ਜਾਂ ਪਾਰਲੀਮੈਂਟ ਦੀ ਵਿਨ ਦੇ ਲਈ 5% 3 to 5% ਵੋਟਾਂ ਜਿਹੜੀਆਂ ਨੇ ਉਹ ਡਿਸਾਈਡਿੰਗ ਵੋਟਾਂ ਹੁੰਦੀਆਂ ਨੇ। ਸੋ ਉਹਨਾਂ ਨੂੰ ਕੋਈ ਜ਼ਰੂਰੀ ਨਹੀਂ ਹੈ ਕਿ ਉਹਨਾਂ ਨੇ ਹਰ ਥਾਂ ਦੇ ਉੱਤੇ ਹੀ ਉਹਨੂੰ ਕੈਲੀਬ੍ਰੇਟ ਕਰਨਾ ਆਪਣੇ ਢੰਗ ਨਾਲ। ਸਿਰਫ ਉਹਨਾਂ ਕੁ ਹੁੰਦਾ ਕਿ ਜੇ ਤੁਸੀਂ 3 to 5% ਵੋਟਸ ਜਿਹੜੀਆਂ ਨੇ ਉਹ ਬਦਲ ਦਿੰਦੇ ਹੋ ਤੇ ਜਿੱਤ ਹਾਰ ਦੇ ਜਿਹੜੇ ਨੇ ਉਹ ਡਿਫਰੈਂਟ ਉਮੀਦਵਾਰ ਬਣ ਜਾਂਦੇ ਨੇ। ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਲਗਾਤਾਰਤਾ ਨਾਲ 2014 ਤੋਂ ਹੀ ਲੈ ਕੇ ਇਸ ਦਾ ਇਸਤੇਮਾਲ, ਇਹਦੇ ਬਾਵਜੂਦ ਕਿ ਆਪੋਜੀਸ਼ਨ ਪਾਰਟੀਆਂ ਨੇ, ਸੁਪਰੀਮ ਕੋਰਟ ਨੇ ਵੀ ਸੁਣਨ ਤੋਂ ਨਾ ਕਰ ਦਿੱਤੀ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਉਸ ਨੂੰ ਇਸਤੇਮਾਲ ਕਰਦੇ ਨੇ। ਔਰ ਦੂਸਰਾ ਪਾਰਟ ਅਸੀਂ ਦੇਖਦੇ ਹਾਂ ਕਿ ਇਹ ਕਿਹੋ ਜਿਹੀ ਜਮਹੂਰੀਅਤ ਹੈ ਜਿੱਥੇ ਮਜ਼ਹਬ ਦੀ ਨਫ਼ਰਤ, ਹੁਣ ਉੱਥੇ ਜਾ ਕੇ ਆਰਟੀਕਲ 370 ਦੀ ਗੱਲ ਕਰਕੇ ਜਿਹੜਾ ਉਹ ਮੋਦੀ ਲੋਕਾਂ ਨੂੰ ਭੜਕਾ ਰਿਹਾ, ਤੇ ਮਿਸਟਰ ਓਬੈਸੀ ਜਿਹਦੀ ਪਾਰਟੀ ਨੇ ਪਹਿਲੀ ਵਾਰ ਅਲਾਇੰਸ ਬਹੁਜਨ ਸਮਾਜ ਨਾਲ ਕੀਤਾ, 5 ਸੀਟਾਂ ਉਹਨਾਂ ਨੂੰ ਬਿਹਾਰ 'ਚ ਮਿਲੀਆਂ ਨੇ। ਹੁਣ ਉਹ ਇਹ ਕਹਿੰਦਾ ਹੈ ਕਿ ਜੀ ਸਾਡੇ ਨਾਲ ਅਲਾਇੰਸ ਦਾ ਦੂਰ ਦੀ ਗੱਲ ਕਰਨ ਨੂੰ ਕੋਈ ਤਿਆਰ ਨਹੀਂ। ਔਰ ਬੇਸ਼ੱਕ ਇਸ ਸਾਰੇ 'ਚ ਜਦੋਂ ਅਸੀਂ ਬਿਹਾਰ ਦੀਆਂ 241 ਜਿਹੜੀਆਂ ਨੇ ਟੋਟਲ ਸੀਟਾਂ ਨੇ, ਉਹਨਾਂ ਦੇ ਵਿੱਚ ਰਾਸ਼ਟਰੀ ਜਨਤਾ ਦਲ ਜਿਹੜਾ ਆਰਜੇਡੀ, ਲਾਲੂ ਯਾਦਵ ਦੇ ਬੇਟੇ ਤੇਜਸਵੀ ਯਾਦਵ, ਉਹ ਨੰਬਰ 1 ਪਾਰਟੀ ਦੇ ਤੌਰ ਤੇ ਉਭਰੀ ਹੈ 75 ਸ਼ਾਇਦ ਸੀਟਾਂ ਦੇ ਨਾਲ, 1 ਸੀਟ ਘੱਟ। ਬੀਜੇਪੀ ਨੰਬਰ 2 ਤੇ ਹੈ, ਤੇ ਨਿਤੀਸ਼ ਕੁਮਾਰ ਜਿਹੜਾ ਜਨਤਾ ਦਲ ਯੂਨਾਈਟਿਡ ਜਿਹਦਾ ਅਲਾਇੰਸ ਸੀ ਐਨਡੀਏ ਦੇ ਥੱਲੇ, ਉਹ ਨੰਬਰ 3 ਪਾਰਟੀ। ਉਹਨਾਂ ਦੀਆਂ 30 ਸੀਟਾਂ ਘਟੀਆਂ ਜਿਹੜੀਆਂ ਬੀਜੇਪੀ ਨੇ ਗ੍ਰੈਬ ਕੀਤੀਆਂ। ਔਰ ਬੜੀ ਨੀਤੀ ਦੇ ਨਾਲ ਬੀਜੇਪੀ ਜਿਹੜੀਆਂ ਖੇਤਰੀ ਪਾਰਟੀਆਂ ਨੇ, ਰੀਜਨਲ ਪਾਰਟੀਜ਼ ਨੇ, ਉਹਨਾਂ ਨੂੰ ਇਰਰੈਲੇਵੈਂਟ ਕਰ ਰਿਹਾ ਹੈ। ਇਹੀ ਖੇਡ ਪੰਜਾਬ ਦੇ ਵਿੱਚ ਵੀ ਦੁਹਰਾਈ ਜਾਣੀ ਹੈ। ਔਰ ਜੰਪ ਕਰ ਰਹੇ ਨੇ ਬੀਜੇਪੀ ਵਾਲੇ ਆਪਣੀ ਜਿੱਤ ਨਾਲ ਕਿ ਨਿਤੀਸ਼ ਕੁਮਾਰ ਤਾਂ ਹੁਣ ਜਿਹੜਾ ਉਹ ਬਿਲਕੁਲ ਜਿਹਨੂੰ ਲੇਮ ਡੱਕ ਕਹਿੰਦੇ ਨੇ ਉਹ ਬਣਾ ਦਿੱਤਾ ਹੈ, ਕਿਉਂਕਿ ਉਹਦੇ ਕੋਲ ਉਹਨਾਂ ਕਹਿੰਦੇ ਨਹੀਂ ਚੀਫ ਮਿਨਿਸਟਰ ਤੂੰ ਹੀ ਰਹੇਗਾ ਜੀ, ਅਸੀਂ ਬਹੁਤ ਵਾਅਦਾ ਨਿਭਾਇਆ, ਤੁਹਾਡੇ ਵਾਅਦਿਆਂ ਨੂੰ ਕੌਣ ਨਹੀਂ ਜਾਣਦਾ। ਲੇਕਿਨ ਉਹਨਾਂ ਨੇ ਇਹ ਦੇਖ ਲਿਆ ਵੀ ਇਹ ਹਿੰਦੂ ਹਾਰਟਲੈਂਡ ਦੀਆਂ ਦੋਨੋਂ ਸਟੇਟਾਂ ਯੂਪੀ ਔਰ ਬਿਹਾਰ ਜਿਹੜੀ ਕਾਸਟ ਪੋਲਿਟਿਕਸ ਦੇ ਥੱਲੇ ਜਦੋਂ ਮੰਡਲ ਕਮਿਸ਼ਨ ਰਿਪੋਰਟ ਆਈ ਇਹਨਾਂ ਦੇ ਹੱਥ ਚੋਂ ਨਿਕਲ ਗਈਆਂ ਸੀ। ਯੂਪੀ ਦੇ ਵਿੱਚ ਤਾਂ ਉਹ ਕੰਨਪਾਟਾ ਗੁੰਡਾ ਯੋਗੀ 20 ਕਰੋੜ ਲੋਕਾਂ ਦੇ ਉੱਤੇ ਹਕੂਮਤ ਕਰਦਾ, ਔਰ ਉੱਥੋਂ ਦੀਆਂ ਜਿਹੜੀਆਂ 22 ਇਲੈਕਸ਼ਨ ਜਿੰਨੀਆਂ ਹੋਈਆਂ ਨੇ ਉਹ 2-3 ਨੂੰ ਛੱਡ ਕੇ ਸਾਰੀਆਂ ਹੀ ਉਹਨੇ ਜਿੱਤੀਆਂ। ਔਰ ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਵਿੱਚ ਜਿੱਥੇ ਜਿਹੜਾ ਉਹ ਸਿੰਧੀਆ ਜਿਹੜਾ ਛੱਡ ਕੇ ਕਾਂਗਰਸ ਦੂਜੇ ਪਾਸੇ ਗਿਆ ਸੀ, ਉਹ ਸੀਟਾਂ ਖਾਲੀ ਹੋਈਆਂ। ਹੁਣ ਉਹੀ ਉਮੀਦਵਾਰ ਬੀਜੇਪੀ ਦੀ ਟਿਕਟ ਦੇ ਉੱਤੇ ਜਿਹੜੇ ਨੇ ਉਹ 29 ਚੋਂ ਮੇਰੇ ਖਿਆਲ 21 ਜਾਂ 22 ਉਹਨੇ ਜਿੱਤੀਆਂ ਨੇ। ਸੋ ਇਹ ਦੱਸਦਾ ਵੀ ਇਹ ਮੋਬੋਕਰੇਸੀ ਹੈ ਔਰ ਗੁੰਡਿਆਂ ਦੇ ਜ਼ੋਰ ਨਾਲ ਔਰ ਈਵੀਐਮ ਔਰ ਕਾਸਟ ਪੋਲਿਟਿਕਸ ਪਲੇ ਕਰਦੇ ਨੇ। ਔਰ ਬਿਹਾਰ ਦੇ ਹਵਾਲੇ ਨਾਲ ਜਿੱਥੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਹਿਲੀ ਵਾਰ ਇਹ ਲੱਗਦਾ ਸੀ ਬਹੁਤਿਆਂ ਨੂੰ ਕਿ ਜੀ ਤੇਜਸਵੀ ਯਾਦਵ ਦੇ ਵੱਡੀਆਂ ਭੀੜਾਂ ਨੇ, ਰੁਜ਼ਗਾਰ ਦਾ ਇਸ਼ੂ ਮੇਨ ਇਸ਼ੂ ਬਣ ਗਿਆ। ਲੇਕਿਨ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਅਲਟੀਮੇਟਲੀ ਕਾਸਟ ਪੋਲਿਟਿਕਸ ਕੇ ਯਾਦਵ ਮੁਸਲਮਾਨ ਇੱਕ ਪਾਸੇ ਨੇ, ਬ੍ਰਾਹਮਣ ਰਾਜਪੂਤ ਔਰ ਦੂਸਰੀਆਂ ਜਿਹੜੀਆਂ ਉਹ ਇਕੱਠੇ, ਔਰ ਇਹਨਾਂ ਨੇ ਪੂਰੀ ਤਰ੍ਹਾਂ ਬੀਜੇਪੀ ਨੇ ਸੁਸਾਇਟੀ ਨੂੰ ਡਿਵਾਈਡ ਕੀਤਾ ਹੈ। ਪਰ ਜਿਵੇਂ ਮੈਂ ਕਿਹਾ ਵੀ ਜਿਸ ਸ਼ੈਤਾਨੀ ਦੇ ਨਾਲ ਸ਼ੈਤਾਨ ਰੂਲਰ ਬਣਦਾ ਉਹਦੀ ਫਿਰ ਜਿਹੜੀ ਸਾਰੀ ਬਰਾਤ ਹੈ ਸ਼ੈਤਾਨ ਦੂਲੇ ਦੀ ਉਹ ਵੀ ਹੈ। ਔਰ ਭਾਰਤ ਦੀ ਇੱਕ ਸੰਸਥਾ ਹੈ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ, ਇਹ ਇੰਡੀਪੈਂਡੈਂਟ ਹੈ। ਔਰ ਇਹ ਹਰ ਚੋਣ ਤੋਂ ਪਹਿਲਾਂ ਤੇ ਬਾਅਦ, ਕਿਉਂਕਿ ਜਦੋਂ ਉਮੀਦਵਾਰ ਆਪਣੇ ਐਫੀਡੇਵਿਟ ਸਬਮਿਟ ਕਰਦੇ ਨੇ ਉਹਦੇ 'ਚ ਉਹਨਾਂ ਨੂੰ ਲਿਖਣਾ ਪੈਂਦਾ ਹੈ ਕਿ ਉਹਨਾਂ ਦੇ ਖਿਲਾਫ ਕੋਈ ਕੇਸ ਤਾਂ ਨਹੀਂ ਹੈ, ਜੇ ਹੈ ਤਾਂ ਕੀ ਹੈ, ਜਾਂ ਕਿ ਬੈਂਕ ਬੈਲੈਂਸ ਵੀ ਲਿਖਣਾ ਪੈਂਦਾ ਹੈ ਜਾਂ ਪ੍ਰਾਪਰਟੀ, ਉੱਥੇ ਝੂਠ ਬੋਲਦੇ ਨੇ। ਲੇਕਿਨ ਹੁਣ ਇਹ ਰਿਪੋਰਟ ਜਦੋਂ ਅੱਜ ਇਹ ਸਾਰੇ ਨਤੀਜੇ ਆਏ ਤੇ ਇਹਨਾਂ ਦੀ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ ਦੀ ਰਿਪੋਰਟ ਹੈ, ਨੀਅਰਲੀ 2/3 ਆਫ ਵਿਨਿੰਗ ਕੈਂਡੀਡੇਟਸ ਇਨ ਬਿਹਾਰ ਹੈਵ ਕ੍ਰਿਮੀਨਲ ਕੇਸਿਸ ਅਗੇਂਸਟ them, 2/3। ਔਰ ਇਹ ਜਿਹੜੇ ਨੇ 2/3 ਦਾ ਮਤਲਬ ਹੈ ਕਿ ਵੀ 2/3 ਜ਼ਾਹਰ ਹੈ ਕਿ ਵੀ ਉਹਨਾਂ ਦੇ ਖਿਲਾਫ ਕ੍ਰਿਮੀਨਲ ਕੇਸਿਸ ਨੇ। ਔਰ ਉਹਨਾਂ 'ਚ ਵੀ ਜਿਹੜੇ ਨੇ ਇਹ ਅੱਗੋਂ ਹੁੰਦਾ ਵੀ 81% ਜਿਹੜੇ ਚੁਣੇ ਗਏ ਲੋਕ ਨੇ ਉਹ ਕਰੋੜਪਤੀ ਨੇ।
ਹੁਣ ਤੁਸੀਂ ਅੰਦਾਜ਼ਾ ਲਾਓ ਕਿ ਜਿਹੜੀ ਡਰਟੀ ਮਨੀ ਹੈ, ਬਲੈਕ ਮਨੀ, ਉਹਦਾ ਕੀ ਰੋਲ ਹੈ, ਔਰ ਕ੍ਰਿਮੀਨਲਸ ਜਿਹੜੇ ਨੇ ਉਹ ਕਿਵੇਂ ਪਾਰਲੀਮੈਂਟ ਜਾਂ ਅਸੈਂਬਲੀ 'ਚ ਬੈਠ ਕੇ ਲਾਅ ਬਣਾਉਣਗੇ। ਉਹਨਾਂ ਨੇ ਤੇ ਆਲਰੇਡੀ ਕ੍ਰਿਮੀਨਲਾਈਜ਼ ਕੀਤਾ ਹੋਇਆ ਹੈ, ਔਰ ਉਹਨਾਂ 'ਚ ਜਿਹੜੇ ਕ੍ਰਿਮੀਨਲ ਕੇਸ ਨੇ ਉਹਨਾਂ 'ਚ ਰੇਪ ਵੀ ਨੇ, ਮਰਡਰ, ਕਿਡਨੈਪਿੰਗ, ਕ੍ਰਾਈਮਸ ਅਗੇਂਸਟ ਵਿਮਨ ਐਟਸੈਟਰਾ। ਅੱਗੇ ਪੂਰੀ ਡੀਟੇਲ ਹੈ ਕਿਹੜੀ ਕਿਹਦੀ ਪਾਰਟੀ ਦੇ ਕਿੰਨੇ ਨੇ। ਔਰ ਜਿਹੜੀ ਪਿਛਲੀ ਬਿਹਾਰ ਦੀ ਅਸੈਂਬਲੀ ਸੀ ਉਹਦੇ 'ਚ 58% MLA ਕ੍ਰਿਮੀਨਲ ਬੈਕਗਰਾਊਂਡ ਦੇ ਸੀ, ਤੇ ਐਤਕੀ ਜਿਹੜੀ ਤਰੱਕੀ ਹੋਈ ਹੈ ਤੇ 68% ਜਿਹੜੇ MLA ਨੇ ਉਹ ਕ੍ਰਿਮੀਨਲ ਨੇ। ਔਰ ਅੱਗੋਂ ਪੂਰਾ ਬ੍ਰੇਕਡਾਊਨ ਹੈ ਵੀ ਕਿਸ ਪਾਰਟੀ ਦਾ ਕਿੰਨਾ ਹੈ, ਔਰ ਇਹਦੇ 'ਚ ਸਾਰੀਆਂ ਹੀ ਪਾਰਟੀਆਂ ਦੇ ਬਰਾਬਰ MLA ਸ਼ਰੀਕ ਨੇ। ਸੋ ਇਹ ਗੱਲ ਦੱਸਦੀ ਹੈ ਕਿ ਅਲਟੀਮੇਟਲੀ ਉੱਥੇ ਕਿਸ ਕਿਸਮ ਦੀ ਮੋਬੋਕ੍ਰੇਸੀ ਹੈ, ਕਿਸ ਕਿਸਮ ਦੀ ਗੁੰਡਾਕ੍ਰੇਸੀ ਹੈ। ਔਰ ਇਹੀ ਗੱਲ ਜਦੋਂ ਉਹਨੇ ਵਿੰਸਟਨ ਚਰਚਲ ਨੇ ਜਦੋਂ ਡਿਬੇਟ ਜਿਹੜੀ ਹੈ ਉਹ ਫਰੀडम ਆਫ ਇੰਡੀਆ ਬਿੱਲ ਦੇ ਉੱਤੇ ਹੋ ਰਹੀ ਸੀ, ਤਾਂ ਉਹਨੇ ਕਿਹਾ ਸੀ ਕਿ ਮਿਸਟਰ ਐਟਲੀ ਤੂੰ ਹੈਂਡਓਵਰ ਕਰ ਰਿਹਾ ਹੈ ਇਹ ਹਕੂਮਤ ਸਕਾਉਂਡਰਲਸ, ਰਾਸਕਲਸ ਔਰ ਬੂਟਲੈਗਰਸ, ਇਹ ਜਿਹੜੇ ਠੱਗ, ਚੋਰ, ਬਦਮਾਸ਼, ਔਰ ਇਹ ਸਾਰੇ ਨੇ। ਹੁਣ ਇਹਨਾਂ ਚੋਂ ਅਸੀਂ ਲੱਭੀਏ ਕਿ ਜੀ ਸਾਡਾ ਵੀ ਜੇ ਇੱਕ ਧਿਰ ਹੋਏ, ਅਸੀਂ ਚੋਣਾਂ ਲੜ ਕੇ ਪੰਜਾਬ ਦੇ ਵਿੱਚ ਅਸੀਂ ਆਪਣੀ ਸਰਕਾਰ, ਇਹ ਸਾਰੇ ਤੁਸੀਂ ਕ੍ਰਿਮੀਨਲਸ ਦੇ ਨਾਲ, ਔਰ ਇਹ 81% ਕਰੋੜਪਤੀ, ਤੇ ਤੁਸੀਂ ਇਮਾਨਦਾਰੀ ਦੇ ਨਾਲ ਇਸ ਸਿਸਟਮ 'ਚ ਕੀ ਥਾਂ ਬਣਾ ਸਕਦੇ ਹੋ। ਔਰ ਮੈਂ ਸਮਝਦਾ ਵੀ ਇਹ ਜਿਹੜੀ ਦੋਵੇਂ ਪਾਸੇ ਜੋ ਚੱਲ ਰਿਹਾ, ਜੋ ਅਮਰੀਕਾ 'ਚ ਹੈ ਇਸ ਵੇਲੇ ਅਨਸਰਟਨਟੀ ਦੀ ਤਲਵਾਰ, ਔਰ ਉੱਥੇ ਗੁੰਡਾ ਜਿਹੜੀ ਇਹ ਜੋੜੀ ਹੈ ਕ੍ਰਿਮੀਨਲਸ ਦੀ, ਮੋਦੀ ਔਰ ਅਮਿਤ ਸ਼ਾਹ ਦੀ, ਜਿਨ੍ਹਾਂ ਨੇ 2002 'ਚ ਹਜ਼ਾਰਾਂ ਮੁਸਲਮਾਨਾਂ ਦਾ ਖੂਨ ਵਗਾਇਆ ਗੁਜਰਾਤ ਦੇ ਵਿੱਚ, ਅੱਜ ਉਹ ਜਮਹੂਰੀਅਤ ਦੇ ਔਰ ਪਾਰਲੀਮੈਂਟ ਨੂੰ ਵੀ ਕਹਿੰਦੇ ਜੀ ਟੈਂਪਲ ਆਫ ਡੈਮੋਕ੍ਰੇਸੀ, ਉਸ ਮੰਦਰ ਦੇ, ਜਮਹੂਰੀਅਤ ਦੇ ਮੰਦਰ ਦੇ ਇਹ ਦੋ ਬਦਮਾਸ਼ ਕ੍ਰਿਮੀਨਲ ਮਰਡਰਰ ਜਿਹੜੇ ਨੇ ਉਹ ਪੁਜਾਰੀ ਨੇ। ਤੇ ਫਿਰ ਜਿਹੜਾ ਪੁਜਾਰੀ ਹੁੰਦਾ ਉਹ ਫਿਰ ਉਹ ਜਿਹੀ ਬਲੈਸਿੰਗ ਦਿੰਦਾ ਹੈ ਜਿਹੜੇ ਜਿਹੋ ਜਿਹੀ ਉਹਦੀ ਐਕਸਪਰਟੀਜ਼ ਹੁੰਦੀ ਹੈ। ਸੋ ਕ੍ਰਿਮੀਨਲਸ ਨੇ ਅੱਗੋਂ ਕ੍ਰਿਮੀਨਲਸ ਬਰੀਡ ਕੀਤੇ ਨੇ। ਸੋ ਇਹ ਗਰਾਊਂਡ ਹਕੀਕਤ ਹੈ ਇਸ ਭਾਰਤ ਦੀ ਗੁੰਡਾਕ੍ਰੇਸੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬਹੁਤ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਸੋ ਹੱਥ ਲੈਣੇ ਆਪਣੇ ਪੇਜ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ, ਵਿਊਅਰਸ, ਪਹਿਲਾਂ ਤੇ ਤੁਹਾਨੂੰ ਸਭ ਨੂੰ TV 84 ਵੱਲੋਂ ਸ਼ੁਭਕਾਮਨਾਵਾਂ ਕਿ ਤੁਸੀਂ ਪਹਿਲੇ ਦਿਨ ਤੋਂ ਹੀ ਆਪਣੇ ਪਿਆਰ ਸਦਕਾ, ਆਪਣੀ ਡੋਨੇਸ਼ਨ ਸਦਕਾ, ਆਪਣੇ ਵਿਸ਼ਵਾਸ ਸਦਕਾ ਜੋ TV 84 ਨੂੰ ਜਾਰੀ ਰੱਖਿਆ, ਇਸੇ ਤਰ੍ਹਾਂ ਹੀ ਤੁਸੀਂ ਇਸ TV 84 ਨੂੰ ਜਾਰੀ ਰੱਖੋ ਆਪਣੇ ਡੋਨੇਸ਼ਨ ਸਦਕਾ। ਸੋ ਅਸੀਂ ਚਾਹਾਂਗੇ ਕਿ ਤੁਸੀਂ ਆਪਣੀ ਜਿਹੜੀ ਮਾਇਕ ਸਹਾਇਤਾ ਹੈ ਉਹ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।